ਇਹ ਭਾਈ ਤੀਲੀ ਭਾਈ ਅਜੇ ਨਾ ਅੱਕ ਗਿਆ। ਕਿੱਦਾਂ? ਇਹ ਬਹੁਤ ਅੱਕ ਗਿਆ ਸੀ ਭਾਈ ਆ ਬਾਜੀ ਕਾਜਲ ਤੋਂ। taken for granted that we will get married. ਹਾਂਜੀ ਕਹਿੰਦਾ ਸਟਿੱਕਾਂ ਦੇ ਨਾਲ ਵੀ ਕੁੱਟਦੀ ਰਹੀ। ਹੈ ਜਗਮੈਂਟ ਯਾਰ ਨਰਸ ਨੇ ਵਿਆਹ ਕਰ ਲਿਆ ਨਾ ਤੇ ਉਹਨੇ ਉਹ ਨੀਲੇ ਜਿਹੇ ਪਰਦੇ ਅੱਗੇ ਕਰਕੇ ਕਹਿਣਾ ਚੱਲ ਰੋਟੀ ਖਾ ਲਓ। अस्सलाम वालेकुम नाज़रीन, की हाल चाल है तुहाडा? तबीयत से ठीक है नाज़रीन? मेरी नहीं ठीक। ਕੀ ਹੋ ਗਿਆ ਉਸਤਾਦ ਜੀ? ਲੱਗਦੇ ਕਿਊਟ करो तुसी, चलो तुसी करो। ਨਹੀਂ ਲੱਗਦੇ ਹੈਂਡਸਮ ਕਿਊਟ ਹੈ ਹੈਲਦੀ। ਤਬੀਅਤ ਪਤਾ ਨਹੀਂ ਅੰਦਰੋਂ ਲੱਗਦਾ ਕੋਈ ਪ੍ਰੋਬਲਮ। अंदरूनी मेरे जेड़ा ना मेरे ते काला चलिया। ਕਾਲਾ ਉਹ ਬਲੈਕ ਅਪ ਆ ਗਿਆ ਉਹ ਯਾਰ। ਉਧਰ ਤੇ ਵੇਖੋ। ਸਾਡੇ ਦਫ਼ਤਰ 'ਚ ਇੱਕ ਨਾ ਬਹੁਤ ਪਹਿਲੇ ਮੁੰਡਾ ਹੁੰਦਾ ਸੀ, ਉਹਦੀ ਮਾਂ ਮਸ਼ਹੂਰ ਸੀ ਪੂਰੇ ਖਾਨਦਾਨ 'ਚ ਕਿ ਵੀ ਇਹ ਕੰਮ ਕਰਦੀ ਹੈ। ਓਏ ਹੋਏ, ਜੇ ਸਹੀ ਗੱਲ ਕਹਿ ਰਿਹਾ। ਇਹਨਾਂ ਦਾ ਉਸਤਾਦ ਜੀ ਕੋਲ ਮਸਲਾ ਬਣਿਆ ਵਾ। ਇੱਧਰ ਵੀ ਕੁਝ ਚੱਲਿਆ ਮੈਨੂੰ ਲੱਗਦਾ। ਉਹ ਇਨੋ ਦੀ ਡੱਬੀ ਤੇ ਨਹੀਂ ਇਹੋ ਜਿਹਾ ਮੂੰਹ ਬਣਿਆ ਹੁੰਦਾ ਡਕਾਰ ਵਾਲੀ ਤੇ ਕੀ ਮਸਲਾ ਵਾ ਭਾਈ? ਫੈਸਲਾ ਲੈਣੇ ਅੱਜ ਹਾਈਡਰੋਲਿਨ ਦੀ उस्ताद जी मैं है ना जी, मुझे 2-3 दिनों तो ना बहुत ज़्यादा परेशान है उस्ताद जी। उस्ताद जी ਕਿਹੜੀ ਗੱਲ ਤੋਂ ਪਰੇਸ਼ਾਨ ਕੀ ਹੋਇਆ? उस्ताद जी अजय ते काजल दी ना अलहदगी हो गई है उस्ताद जी। ਤਲਾਕ ਹੋ ਗਈ हाँ उस्ताद जी, ਕਾਜਲ ਨੂੰ? हाँ उस्ताद जी, ਕਾਜਲ ਨੂੰ ਤਲਾਕ ਹੋ ਗਈ? हाँ जी उस्ताद जी, ਸਹੀ ਦੱਸ। ਉਹ ਨਹੀਂ ਅੱਛਾ ਨਹੀਂ ਸੱਚੀ ਮੁਝੇ ਤਲਾਕ? हाँ उस्ताद जी। ਉਸਤਾਦ ਜੀ ਤਲਾਕ ਦਿੱਤੀ ਤੇ ਬਹੁਤ ਬੁਰੇ ਤਰੀਕੇ ਨਾਲ ਉਹਨੂੰ ਵਿਚਾਰੀ ਨੂੰ ਛੱਡ ਦਿੱਤਾ। ਸਹੀ ਪ੍ਰਾਪਰਟੀ ਵੀ ਮਾਰਦਾ ਸਾਰੀ ਕੋਲੇ। ਉਹ ਜਾਣਦੇ ਹਾਂਜੀ, ਉਹਦੇ ਕੋਲ ਉਸਤਾਦ ਜੀ 2.5 ਮਰਲੇ ਦਾ ਪਲਾਟ ਸੀ ਇੱਥੇ ਖਵਾਜਾ ਗਾਰਡਨ ਚ। ਖੁਆਜਾ ਘਟ ਉਹ ਵੀ ਖੋਲ ਲਿਆ। ਨਹੀਂ ਦੇਵਗਨ ਨੇ ਉਹ ਜ਼ਿਆਦਾ ਯਾਰ ਦੇਵੂ ਨੇ। ਹਾਂਜੀ, ਉਤੋਂ ਕਸ਼ਮ ਵਾਲੇ ਤੇ ਪੈਸੇ ਵੀ ਕਾਜਲ ਲੈਂਦੇ ਨੇ ਜੀ। ਉਹ ਗੱਡੀਆਂ ਵੀ ਹਾਂ, ਉਹ ਗੱਡੀਆਂ ਵੀ ਉਹ ਗੱਡੀਆਂ ਤਿੰਨੇ 70 ਉਹਦੇ ਜਿਹੜੇ ਇੱਕ ਮੁੰਡੇ ਦੀ ਸੀ ਇੱਕ ਅਜੇ ਦੀ ਸੀ। ਜਿਹੜੇ 3 ਤਰੀਕ ਤੇ ਰਖਸ਼ੇ ਕਾਜਲ ਨੇ ਦਿੱਤੇ ਸੀ ਉਹ ਵੀ ਲੈ ਗਿਆ। ਉਹ ਵੀ ਉਸਤਾਦ ਜੀ। ਰਾਤੀ ਉਹ ਕਹਿੰਦੀ ਪੀ ਕੇ ਆ ਜਾਂਦਾ ਸੀ ਤੇ ਮਾਰਦਾ ਸੀਗਾ, ਜ਼ੁਲਮ ਕਰਦਾ ਸੀਗਾ। ਨਾਲੇ ਉਹਨੂੰ ਕਹਿੰਦਾ ਸੀਗਾ ਕਿ ਫਿਲਮਾਂ 'ਚ ਕੰਮ ਕਰ। ਫਰੀਦ ਸਾਹਿਬ ਆਪਣੇ ਹੁਣ ਗੈਰ ਹੋਣ ਸਹੀ ਗੱਲ। ਯਾਰ, ਅਲਹਿਦਗੀ ਵਾਲਾ ਕਨਸੈਪਟ ਜਿਹੜਾ ਤਲਾਕ ਵਾਲਾ ਹੋਣਾ ਹੀ ਨਹੀਂ ਚਾਹੀਦਾ ਯਾਰ। ਫਰੀਦ ਮੈਂ 3 ਦਿਨ ਤੋਂ ਯਾਰ ਇਹ ਨਹੀਂ ਫੈਸਲ ਸਾਹਿਬ ਗੱਲ ਹੈਗੀ ਕਿ ਹੋਣਾ ਹੀ ਨਹੀਂ ਚਾਹੀਦਾ, ਹੋਣਾ ਕਿਤੇ ਚਾਹੀਦਾ ਹੀ ਹੈ ਤੇ ਇਹ ਨਿਜ਼ਾਮ ਹੈਗਾ। ਸਹੀ ਸੰਭਾਲਣਾ ਨਹੀਂ ਠੀਕ ਹੈ ਨਾ? ਨਹੀਂ ਤੇ ਉਹਨੂੰ ਫਿਰ ਸਮਝਾਉਣ ਵਾਲਾ ਹੁੰਦਾ ਅਜੇ ਨੂੰ। ਠੀਕ ਹੈ, ਪੀ ਕੇ ਆ ਕੇ ਤੂੰ ਕਿੱਦਾਂ ਕਹਿੰਦਾ ਵਾ ਵੀ ਅਜੇ ਦਾ ਹੀ ਕਸੂਰ ਆ? ਉਸਤਾਦ ਜੀ ਉਹ ਪੀ ਕੇ ਮੈਨੂੰ ਜਿਹੜੀਆਂ ਖਬਰਾਂ ਮਿਲੀਆਂ ਨੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਉਸਤਾਦ ਜੀ ਗਲਤ ਗੱਲ ਨਾ ਕਰਨਾ ਮਿਹਰਬਾਨੀ ਗਲਤ ਕਾਦੀ ਭਾਈ? ਕਾਜਲ ਨੂੰ ਚਾਹੀਦਾ, ਮੈਂ ਆਪ ਉਹਨੂੰ 2 ਮੇਲਿਆਂ ਤੇ ਦੇਖਿਆ ਕਾਜਲ ਨੂੰ। ਹਾਂ, ਬਗੈਰ ਪਰਦੇ ਤੋਂ ਬਗੈਰ ਦੁਪੱਟੇ ਤੋਂ ਫਿਰਨਾ ਬਾਜ਼ਾਰਾਂ 'ਚ ਅਗਲਾ ਨਹੀਂ ਭਾਈ ਬਰਦਾਸ਼ਤ ਤੇ ਕਰਦਾ। ਉਹ ਜਿਹੜਾ ਪੀ ਕੇ ਆਂਦਾ ਸੀਗਾ ਹੈ, ਤੇ ਉਹ ਫਿਰ ਉਹ ਰਾਤ ਨੂੰ ਜੂਆ ਖੇਡਣ ਲੱਗ ਪਿਆ ਸੀ ਯਾਰ ਪੀ ਕੇ ਹੁਣ ਪੀ ਕੇ ਚੱਲ ਦੇਖ ਮੇਰੀ ਗੱਲ ਸੁਣ, ਇੱਕ ਬੰਦਾ ਪੀ ਕੇ ਚਲਾ ਜਾਏ ਉਹਦੇ ਨਾਲੋਂ ਚੰਗਾ ਨਹੀਂ ਪੀ ਕੇ ਆ ਜੇ। ਹਾਂਜੀ, ਦੂਸਰਾ ਪਤਾ ਕੀ ਜੂਆ ਖੇਡਣ ਲੱਗ ਪਿਆ ਸੀ ਨਾਲੇ ਨਾ ਉਸਤਾਦ ਜੀ। ਜੂਆ ਪੈਸੇ ਕਮਾਉਂਦਾ ਯਾਰ, ਉਹ ਖੇਡੇ ਜੋ ਮਰਜ਼ੀ ਕਰੇ। ਇਹਨੂੰ ਵੀ ਤਾਂ ਚਾਹੀਦਾ ਸੀ ਨਾ। ਇਹ ਰੌਲਾ ਸਾਰੀ ਰਾਤ ਉਹ ਅਗਲਾ ਕਹਿੰਦਾ ਜੀ ਰੋਟੀ ਮੈਂ ਘਰ ਉਹਨਾਂ ਰੋਟੀ ਨਹੀਂ ਸੀ ਦਿੰਦੀ ਮੈਨੂੰ। ਰੋਲੇ ਹੈ ਸੀ, ਰੋਲੇ ਆਇਆ ਸੀ ਐਵੇਂ। ਅਜੇ ਦੇਵਗਨ ਐਡਾ ਮਾੜਾ ਨਹੀਂ ਗਾ, ਉਹਦੀ ਉਹ ਫਿਲਮ ਵੇਖੋ ਕਿੰਨਾ ਚੰਗਾ ਉਹਦੇ 'ਚ ਲੱਗਦਾ। ਪੋਲਰ ਘੰਟੇ 'ਚ ਹਾਂ ਤੇ ਫਿਰ ਨਹੀਂ ਉਸਤਾਦ ਜੀ ਰੌਲਾ ਹੋਇਆ ਉਹ ਐਟਮ ਸੌਂਗ ਚੋਂ। ਗੱਲ ਸ਼ੁਰੂ ਹੋਈ ਐਟਮ ਸੌਂਗ ਤੋਂ। ਉਹਨੇ ਕਿਹਾ ਵੀ ਐਟਮ ਸੌਂਗ ਜਿਹੜਾ ਵਾ ਉਹ ਕਹਿੰਦੀ ਸੀ ਮੇਰੀ ਨਨਾਣ ਕਰੇ। ਇਹ ਨਨਾਣ ਭਰਜਾਈ ਦਾ ਰੌਲਾ ਸੀ। ਉਹ ਭਰਜਾਈ ਨੇ ਭਾਈ ਪਹਿਲੋਂ ਬਾਅਦ ਚ ਸਾਰੇ ਬਿਠਾ ਲਏ ਭਾਈ ਉਹਨਾਂ ਨੇ। ਅਜੇ ਦੇ ਭਰਾ ਵੀ ਬੈਠੇ ਨੇ। ਮੇਰੀ ਗੱਲ ਸੁਣ, ਢਾੜੀ ਦੋਵਾਂ ਹੱਥਾਂ ਨਾਲ ਵੱਜਦਾ ਵਾ। ਦੋ ਹੱਥ ਨਾਲ ਢਾੜੀ ਵਾਈ। ਉਸਤਾਦ ਜੀ ਪਤਾ ਕੀ ਗੱਲ ਮੈਂ ਕਹਿੰਦਾ ਕਿ 3 ਮਹੀਨੇ ਦੇ ਵਿੱਚ ਕਹਿੰਦੇ ਨੇ ਅਗਰ ਸੁਲ੍ਹਾ ਹੋ ਜਾਵੇ ਤੇ ਸੁਲ੍ਹਾ ਹੋ ਨਹੀਂ ਉਹ ਜਾਵੇ। ਸਾਡੇ ਨਹੀਂ, ਉਹ ਹਿੰਦੂਇਜ਼ਮ 'ਚ ਨਹੀਂ ਹੁੰਦੀ, ਉਹ ਸਾਡੇ ਆ ਸਿਸਟਮ। ਉਸਤਾਦ ਜੀ ਦੇਖੋ ਤੁਹਾਡੇ ਸੋਸ਼ਲ ਮੀਡੀਆ ਤੇ ਤਲਕ ਨੇ, ਲੋਕ ਤੁਹਾਨੂੰ ਜਾਣਦੇ, ਮੁਹੱਬਤਾਂ ਕਰਦੇ। ਮੈਂ ਕਹਿੰਦਾ ਕਿ ਉਸਤਾਦ ਜੀ ਤੁਸੀਂ ਦੋਵਾਂ ਨੂੰ ਸਮਝਾਓ ਕਿ ਜੋ ਲੋਕ ਪੈਚ। ਮੈਂ ਤੈਨੂੰ ਕਹਿ ਰਿਹਾ ਵਾਂ ਕਿ ਜਿਹੜਾ ਮੈਨੂੰ ਪਤਾ ਲੱਗਾ ਨਾ, ਮੈਂ ਬਸ ਚੁੱਪ ਫੈਸਲ ਦੜ ਵੱਟ ਜਾ ਨਾ ਕਾਜਲ ਦਾ ਖੋਲ ਖੁਲਾਸਾ। ਇਸੇ ਚੱਕਰ ਜੋ ਪੀਣ ਲੱਗ ਪਿਆ, ਫਿਲਮਾਂ ਉਹ ਨਹੀਂ ਕਰ ਰਿਹਾ, ਦਾੜੀ ਉਹਨੇ ਡੇਢੀ ਰੱਖ ਲਈ ਅੰਦਰੂਨੀ। ਐਂਡ ਹੁਣ ਉਹਦੀ ਬੱਸ ਹੋ ਗਈ। ਉਹਨੇ ਕਿਹਾ ਭਾਈ ਸਹੀ ਗੱਲ। ਨਾਲੇ ਉਸਤਾਦ ਜੀ ਉਹ ਬਾਹਰ ਜਦੋਂ ਬਹਿੰਦੀ ਥੜੀ ਤੇ ਬਾਹਰ ਜਿਹੜੀ ਆਉਂਦੀ ਜਾਂਦੀ ਉਹਦੇ ਨਾਲ ਅਜੇ ਦੀਆਂ ਸ਼ਿਕਾਇਤਾਂ ਚੁਗਲੀਆਂ ਬਹੁਤੀ ਲਾਈ ਲੱਗ ਖਾਮਦ ਦੀ ਭਾਈ ਜੋ ਮਰਜ਼ੀ ਹੈ ਨਾ, ਬੀਵੀ ਵੀ ਤੇ ਖਾਮਦ ਨੂੰ ਚਾਹੀਦਾ ਵਾ ਇੱਕ ਆਪਸ 'ਚ ਜਿਹੜੀ ਕੁੱਤਿਆਂ ਕਰਨੀ ਨਾ, ਉਹ ਘਰ ਦੀ 4 ਦੀਵਾਰੀ 'ਚ ਇਕੱਲੇ ਕਰਨ। ਜਦੋਂ ਬਾਹਰ ਸ਼ੁਰੂ ਹੋ ਜਾਂਦੇ ਨਾ ਕਰਨਾ, ਉਦੋਂ ਕੰਮ ਖਰਾਬ ਹੁੰਦਾ। ਤੇ ਮਰਦ ਨੂੰ ਨਹੀਂ ਚਾਹੀਦਾ ਔਰਤ ਤੇ ਹੱਥ ਚੁੱਕਣਾ। ਹਾਂਜੀ, ਜਿਵੇਂ ਦੀਵਾਰ ਤੇ ਹੱਥ ਚੁੱਕ ਲਿਆ ਤੁਸੀਂ, ਠੀਕ ਹੈ, ਉਹਦਾ ਕੰਮ ਹੀ ਨਹੀਂ ਬਣਦਾ। ਕਹਿੰਦੀ ਸੋਟੀਆਂ ਨਾਲ ਬੈਲਡਾਂ ਨਾਲ ਮਾਰ।
ਯਾਰ ਫੈਸਲ ਮੇਰੀ ਗੱਲ ਸੁਣ। ਸ਼ੁਕਰ ਕਰੋ ਛੋਟੀਆਂ ਬੈਲਟਾਂ ਤੇ ਇੱਥੇ ਉਹ ਜਿਹੜਾ ਕੰਮ ਜਿਸ ਕੰਮ ਤੋਂ ਉਹਨੂੰ ਪਈਆਂ ਲੋਕੀ ਤੇ ਵੱਢ ਦਿੰਦੇ ਆ। ਸਹੀ ਗੱਲ। ਇਹ ਵੀ ਪਤਾ ਲੱਗਾ ਕਹਿੰਦੇ ਉਹਨਾਂ ਨਾਲ ਉਹਦੀ ਬਸ ਅੰਮੀ ਵੀ ਨਹੀਂ ਰਾਜ਼ੀ। ਇਹੀ ਜਿਹੜਾ ਉਹਨੂੰ ਪਤਾ ਲੱਗਣਾ ਇਹਦੀ ਵੇਤ ਉਹਨੇ ਉਹਦੀ ਅੰਮੀ ਵੀ ਨਹੀਂ ਸੀ ਰਾਜ਼ੀ। ਉਸਤਾਦ ਜੀ ਉਹਨੂੰ ਦੇਖੋ ਔਰਤ ਜਿਹੜੀ ਹੈ ਨਾ ਉਹ ਤੇ ਤਸ਼ੱਦਦ ਨਾ ਕਰੋ। ਵਾਲਦੈਨ ਭੈਣ ਭਰਾਵਾਂ ਦੇ ਕੰਮ ਜਿਹੜੇ ਅਗਰ ਉਹ ਕਰਦੀ ਹੈ ਪਿਆਰ ਮੁਹੱਬਤ ਨਾਲ ਠੀਕ ਹੈ, ਅਦਰਵਾਈਜ਼ ਉਹਦੇ ਤੇ ਖਿਦਮਤ ਵਾਲਦੈਨ ਸੱਸ ਸਹੁਰੇ ਦੀ ਵੀ ਫਰਜ਼ ਆ। ਲੇਕਿਨ ਤੁਸੀਂ ਜ਼ਬਰਦਸਤੀ ਨਹੀਂ ਯਾਰ ਕੁਛ ਕਰਾ ਸਕਦੇ। ਕਿਉਂ ਯਾਰ? ਯਾਰ ਨਾਲੇ ਉਹ ਸੰਸਕਾਰੀ ਕੁੜੀ ਸੀਗੀ। ਹਾਂ ਠੀਕ ਆ, ਤੂੰ ਉਹਦੀ ਉਹ ਫਿਲਮ ਵੇਖ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ, ਉਹ ਚ ਮੈਨੂੰ ਇੰਨੀ ਲੱਗੀ ਨਹੀਂ। ਪਹਿਲਾ ਗਾਣਾ ਹੀ ਭਾਜੀ ਸਭ ਤੋਂ ਤੇ ਪਹਿਲੀ ਗੱਲ ਇਹ ਆ ਕਿ ਉਹਨੇ ਕਿੰਨੇ ਹੀਰੋਆਂ ਦੇ ਨਾਲ ਕੰਮ ਕੀਤਾ। ਹਾਂਜੀ ਅਜੇ ਸਾਹਿਬ ਨੇ ਇਜਾਜ਼ਤ ਦਿੱਤੀ ਸੀ। ਉਹ ਯਾਰ ਇਜਾਜ਼ਤ ਤੂੰ ਅਜੇ ਸਾਹਿਬ ਨੇ ਸ਼ਾਹਰੁਖ ਸਾਹਿਬ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ, ਠੀਕ ਹੈ। ਉਹ ਆਈ ਤੇ ਸ਼ਾਹਰੁਖ ਖਾਨ ਸਾਹਿਬ ਉਹ ਬਹੁਤ ਅੱਛੇ ਇਨਸਾਨ ਹੈ। ਉਹ ਸਭ ਤੋਂ ਪਹਿਲੇ ਆਉਂਦੇ ਹੀ ਕਾਜਲ ਦੇ ਸਿਰ ਤੇ ਪਿਆਰ ਦਿੰਦੇ ਸੀਗੇ। ਸਮਝ ਆਈ ਆ? ਜ਼ਰੂਰੀ ਨਹੀਂ ਹੁੰਦਾ ਕਿ ਹੀਰੋ ਹੀਰੋਇਨ ਗਲਤ ਰਿਲੇਸ਼ਨ ਹੋਵੇ। ਜਦੋਂ ਅਜੇ ਸਾਹਿਬ ਦੀ ਤੇ ਕਾਜਲ ਦੀ ਸ਼ਾਦੀ ਹੋਈ ਹੈ ਨਾ, ਸ਼ਾਹਰੁਖ ਸਾਹਿਬ ਬੜੀ ਦੇਰ ਦੁਖੀ ਗਾਣੇ ਸੁਣਦੇ ਰਹੇ। ਹਾਂਜੀ ਉਹਨਾਂ ਦਾ ਉਦੋਂ ਦਿਲ ਟੁੱਟਿਆ ਸੀ। ਉਹਨਾਂ ਦੀ ਗੋਰੀ ਖਾਨ ਹੋਈ ਹੋਈ ਸੀਗੀ, ਦਿਲ ਕਾ ਤਾਂ ਟੁੱਟਿਆ। ਸ਼ਾਹਰੁਖ ਖਾਨ ਸਾਹਿਬ ਦੀ ਪਹਿਲੇ ਤੋਂ ਹੋਈ ਸੀਗੀ ਜਦੋਂ ਉਹਨਾਂ ਨੇ ਸ਼ਾਹਰੁਖ ਖਾਨ ਸਾਹਿਬ ਪਹਿਲੇ ਉਹਨਾਂ ਨਾਲ ਪਿਆਰ ਕਰਦੇ ਸੀ, ਅੰਦਰੋਂ ਹੀ ਦੱਸਿਆ ਨਹੀਂ ਸੀ ਹੋਇਆ। ਉਹ ਕਿਸੇ ਨੂੰ ਵੀ ਨਹੀਂ ਦੱਸਿਆ, ਇੱਕ ਬੰਦੇ ਨੂੰ ਵੀ ਨਹੀਂ ਸੀ ਦੱਸਿਆ, ਅੱਜ ਤੱਕ ਵੀ ਨਹੀਂ ਦੱਸਿਆ। ਇਹ ਸਿਰਫ ਇਹਨੂੰ ਪਤਾ ਹੀ ਇਕੱਲੇ ਨੂੰ। ਇਹ ਗੱਲ ਉਦੋਂ ਸ਼ੁਰੂ ਹੋਈ। ਅੱਛਾ ਇਦਾਂ ਦੀਆਂ ਗੱਲਾਂ ਬਹੁਤ ਮੈਂ ਸਮਝੋ ਬਾਹਰ ਕਈ ਬੰਦੇ ਗੱਲ ਸੁਣਾਉਣਗੇ, ਉਸਤਾਦ ਜੀ ਉਹ ਫਲਾਂ ਬੰਦਾ ਨਹੀਂ ਜਿਹੜਾ ਉਹਦਾ ਅੰਦਰ ਇਹ ਰੌਲਾ ਸੀ, ਉਹਨੇ ਇਹਨਾਂ ਨੇ ਕਿਸੇ ਨਾਲ ਗੱਲ ਹੀ ਨਹੀਂ ਕੀਤੀ। ਤੂੰ ਸਾਲਿਆ 17 ਲੱਖ ਕਿਲੋਮੀਟਰ ਦੂਰ ਬੈਠਾ ਇੰਨੇ ਬੈਠਕ ਦੇ ਵਿੱਚ ਤੈਨੂੰ ਪਤਾ ਲੱਗ ਗਿਆ ਵੀ ਆਹ ਗੱਲ ਹੋਈ ਸੀ। ਉਸਤਾਦ ਜੀ ਨਹੀਂ ਸੀ ਮਿਲਣ ਦਿੰਦਾ। ਉਹ ਆਪਣੇ ਵਾਲਦੈਨ ਕਹਿੰਦਾ ਨਹੀਂ ਜੇ ਸਹੁਰਿਆਂ ਵਾਲੇ ਜਾਣਾ ਵਾ ਨਾ, ਕਹਿੰਦਾ ਮੇਰੇ ਨਾਲ ਜਾਣਾ, ਮੇਰੇ ਨਾਲ ਆਣਾ। ਇਹ ਕਿਹੜੀ ਗੱਲ ਹੋਈ? ਕੁੜੀ ਚੰਗੀ ਸੀ ਉਹ। ਠੀਕ ਆ। ਉਹ ਚੰਗੀ ਚੁੰਗੀ ਨਸੀ, ਰੋਟੀ ਨਸੀ ਦਿੰਦੀ ਪਕਾ ਕੇ। ਉਹ ਵਿਚਾਰਾ ਆਪ ਜਦੋਂ ਰਾਤ ਨੂੰ ਆਉਂਦਾ ਸੀ ਨਾ ਪੀ ਕੇ, ਬਾਹਰੋਂ ਦਾਲ ਮਾਸ਼ ਤੇ 3 ਰੋਟੀਆਂ ਛਾਪਰ ਚ ਪਵਾ ਬਾਹਰੋਂ। ਭਾਈ ਦੇਵਗਨ। ਹਾਂਜੀ ਭਾਈ ਅਜੇ ਇਦਾਂ ਕਰਦਾ ਸੀ। ਕੌਣ? ਉਹ ਇਦਾਂ ਕਰਦੀ ਸੀ ਕਾਜਲ। ਅਜੇ ਭਾਣ। ਹਾਂ ਭਾਈ ਅਜੇ। ਆਓ ਨਹੀਂ ਜਦੋਂ ਮੇਰੀ ਗੱਲ ਸੁਣ, ਸੰਜੇ ਦੱਤ ਦਾ ਫੋਨ ਆਉਂਦਾ ਰਿਹਾ, ਤੈਨੂੰ ਪਤਾ ਇਸ ਗੱਲ ਦਾ? ਯਾਰ ਉਹ ਲੈਗ ਮੈਟਰ ਹੈਗਾ ਵਾ। ਤੁਸੀਂ ਹੁਣ ਕਰ ਸਕਦੇ ਹੋ ਕੁਛ ਕਿ ਨਹੀਂ ਕਰ ਸਕਦੇ? ਉਹ ਕਾਜਲ ਦੀ ਸੱਸ ਕਹਿੰਦੇ ਤੇਲ ਛਿੜਕ ਕੇ ਅੱਗ ਲਾਉਣ ਲੱਗੀ ਸੀ ਉਹਨੂੰ। ਕੀ ਉਹ ਕਾਜਲ ਦੀ ਸੱਸ ਕਹਿੰਦੇ ਤੇਲ ਛਿੜਕ ਕੇ ਅੱਗ ਲਾਉਣ ਲੱਗੀ ਸੀ। ਆਹੋ ਨਹੀਂ ਲੇਕਿਨ ਕਾਜਲ ਨੂੰ ਨਹੀਂ ਉਹ ਮੈਂ YouTube ਤੇ ਦੇਖਿਆ ਸਾਜੀ। YouTube ਝੂਠ ਬੋਲਦੀ ਹੈ। ਹਾਂ YouTube ਤੇ ਤੂੰ ਅਪਲੋਡ ਕਰ ਦੇ। ਆ ਹੁਣ ਸਾਡਾ YouTube ਤੇ ਹੀ ਅਪਲੋਡ ਹੋਣਾ। ਜੋ ਤੂੰ ਕਹੀ ਜਾ ਰਿਹਾ ਉਹ ਸੱਚ ਹੈ। ਝੂਠ ਇਸ ਯਾਰ ਚੱਲਣ ਦੇ। ਉਹ ਰੌਲਾ ਤੈਨੂੰ ਨਹੀਂ ਪਤਾ ਫੈਸਲ ਕਿੱਥੋਂ ਉਹ ਨਹੀਂ ਯਾਰ ਮੈਨੂੰ ਦੁੱਖ ਹੋਇਆ ਵਾ ਰਾਈਟ ਬਣਦਾ ਕਿ ਵੱਡੇ ਹੋਣ ਦੇ ਨਾਤੇ ਯਾਰ ਦੇਖੋ ਸੀਨੀਅਰ ਹੈਗੇ ਨੇ, ਵੱਡੇ ਹੈਗੇ ਨੇ, ਤਾਂ ਜੀ ਉਹਨਾਂ ਦੋਵਾਂ ਨੂੰ ਮੈਂ ਨਹੀਂ ਇਹ ਕੋੜਾ ਘੋਟਾ ਅੱਗੇ ਤੂੰ 3-4 ਮੇਰੇ ਕੋਲੇ ਕੋੜੇ ਕੋੜੇ ਬਹੁਤੀ ਗੱਲ ਵਧੀ ਭਲਾ ਕਦੋਂ ਜਦੋਂ ਉਹਦੀ ਡਾਇਰੀ ਚ ਸੁਨੀਲ ਸੇਠੀ ਦੀਆਂ ਤਸਵੀਰਾਂ ਨਿਕਲੀਆਂ ਨਾ। ਉਹ ਨਹੀਂ ਇਹ ਤਾਂ ਪੁਰਾਣੀ ਉਹ ਤਾਂ ਨਵੀਂ ਸੀ। ਉਹ ਜਦੋਂ ਬੂਹੇ ਥਾਣੇ ਮੂੰਹ ਕੱਢ ਕੇ ਦੁਪੱਟਾ ਨਹੀਂ ਸੀ ਲੈਂਦੀ। ਇਹੀ ਮੈਂ ਕਹਿ ਰਿਹਾ ਹਾਂ ਬਾਜ਼ਾਰਾਂ ਦੇ ਵਿੱਚ ਨਾ ਬਗੈਰ ਦੁਪੱਟੇ ਤੋਂ ਫਿਰਦੀ ਸੀ। ਲੇਕਿਨ ਤੁਸੀਂ ਸਮਝਾਓ ਨਾ ਉਸਤਾਦ ਜੀ, ਸ਼ਾਇਦ ਮੈਂ ਲੈਚੇ ਹੋ ਜਾਵੇ ਉਸਤਾਦ ਜੀ। ਭਾਜੀ ਮੈਂ ਕਿੰਨਾ ਕੁ ਸਮਝਾਵਾਂ ਹੁਣ। ਨਹੀਂ ਯਾਰ ਲੇਕਿਨ ਗਲਤ ਹੋਇਆ ਮੇਰੇ ਅੰਦਾਜ਼ੇ ਦੇ ਮੁਤਾਬਕ। ਫੈਸਲ ਸਾਹਿਬ ਇਦਾਂ ਦੇ ਆਈਡੀਅਲ ਪੇਅਰ ਸੀਗਾ ਯਾਰ। ਤੁਹਾਨੂੰ ਪਤਾ ਹਾਂ ਇਹ ਗੱਲ ਮਜ਼ਾਕ ਤੋਂ ਇਲਾਵਾ ਇਹ ਗੱਲ ਅੱਛੀ ਸੀ ਕਿ ਆਈਡੀਅਲ ਪੇਅਰ ਸੀ। ਆਈਡੀਅਲ ਪੇਅਰ ਸੀ। ਅੱਛਾ ਕਪਲ ਹੁੰਦਾ, ਪੇਅਰ ਨਹੀਂ ਹੁੰਦਾ। ਪੇਅਰ ਚੀਜ਼ਾਂ ਦਾ ਹੁੰਦਾ। ਅੱਛਾ ਚਲੋ ਤੁਸੀਂ ਦੁਖੀ ਨਾ ਹੋਵੋ, ਕੋਈ ਗੱਲ ਨਹੀਂ। ਤੁਸੀਂ ਸਭ ਤੁਸੀਂ ਤਾਂ ਖੁਸ਼ ਹੋ ਨਾ ਬੱਚਨ ਫੈਮਿਲੀ ਨਾਲ ਹੈ। ਓਕੇ ਬਾਤ ਮਾਹੌਲ ਹੋ। ਇਹ ਤੀਲੀ ਭਲਾ ਕਿੱਥੋਂ ਲੱਗੀ? ਇਹ ਭਾਈ ਤੀਲੀ ਭਾਈ ਅਜੇ ਨਾ ਅੱਕ ਗਿਆ। ਕਿੱਦਾਂ? ਇਹ ਬਹੁਤ ਅੱਕ ਗਿਆ ਸੀ ਭਾਈ ਆ ਬਾਜੀ ਕਾਜਲ ਤੋਂ। ਹੈ ਉਹ ਬਹੁਤ ਅੱਕ ਗਿਆ ਭਾਈ। ਇਹਦੇ ਲੱਠਣ ਹੀ ਨਹੀਂ ਉਹਦੇ ਕੋਲ ਬਰਦਾਸ਼ਤ ਹੁੰਦਾ। ਉਹ ਯਾਰ ਮੈਂ ਸੁਣਿਆ ਰਾਤ ਨੂੰ ਕਹਿੰਦੇ ਉੱਚੀ ਆਵਾਜ਼ ਦੇ ਵਿੱਚ ਉਹ ਲਾ ਕੇ ਨਾ ਡੈਕ ਜਿਹਾ ਤੇ ਉਹ ਆਪਣਾ ਫਿਲਮਾਂ ਵੇਖਦੀ ਸੀ। ਫਿਲਮਾਂ ਵਿੱਚ ਉਹ ਭਾਈ ਇਹ ਗਿਆ ਫਿਰ ਨਾਨਾ ਪਾਟੀਗਰ ਸਾਹਿਬ ਨੂੰ ਇਹਨੇ ਬੁਲਾਇਆ। ਆਪਾਂ ਇਹਨਾਂ ਦੇ ਨੇ ਹੈ ਤੇ ਉਸ ਤੋਂ ਬਾਅਦ ਇਹ ਗਏ ਆ ਜਿਹੜਾ ਨਸੀਰੁੱਦੀਨ ਸ਼ਾਹ। ਇਹ ਨਾ ਕਿਤੇ ਹੋਟਲ 'ਚ ਬੈਠੇ ਸੀ, ਉੱਥੋਂ ਤੀਲੀ ਲੱਗੀ। ਉਹ ਨਹੀਂ ਯਾਰ ਹਮੇਸ਼ਾ ਜਦੋਂ ਵੀ ਤੀਲੀ ਲੱਗੀ ਹੈ ਨਾ ਬਾਹਰਲੇ ਬੰਦੇ ਨੇ ਆ ਕੇ ਕੰਨ ਭਰੇ ਆ। ਹਾਂ ਠੀਕ ਹੈ ਨਾ। ਕਹਿੰਦੇ ਨੇ ਕਿ ਉਹ ਐਕਟਰ ਜਿਹੜਾ ਉਹ ਵਸਦਾ ਉਂਗਲਾਂ ਲੱਗਣ ਵਾਲੇ ਨਹੀਂ ਵਸਣ ਭਾਈ ਦਿੰਦੇ। ਇੱਕ ਨਾ ਇੱਕ ਦਿਨ ਜ਼ਮੀਰ ਜਾਗ ਜਾਂਦਾ। ਭਾਈ ਅਜੇ ਦਾ ਜਾਗ ਗਿਆ। ਉਹਨੇ ਕਿਹਾ ਠੀਕ। ਉਹ ਯਾਰ ਭਾਈ ਅਜੇ ਦਾ ਜਾਗ ਗਿਆ ਯਾਰ। ਉਹ ਗਲਤ ਸੀਗੀ ਕਿਹੜੀ ਕਾਜਲ, ਮੈਂ ਉਹਦੀ ਗਾਰੰਟੀ ਦਿੰਦਾ। ਕੰਮ ਕਰੇ ਉਹ ਕਹਿੰਦਾ ਕੰਮ ਹੀ ਨਹੀਂ ਕਰਦੀ, ਪਈ ਰਹਿੰਦੀ ਸੀ ਇੱਧਰ ਉੱਧਰ। ਉਹ ਸਵੇਰੇ ਕਹਿੰਦਾ ਮੈਂ ਉੱਠਿਆ ਸ਼ਾਹਦ ਕਪੂਰ ਦੇ ਮੈਸੇਜ ਹੈ ਕਿਤੇ ਤੇ ਗੁੱਡ ਮਾਰਨਿੰਗ ਦੇ ਮੈਸੇਜ ਕੋਈ ਵੀ ਕਰ ਸਕਦਾ। ਇਹ ਗਲਤ ਵਾ ਯਾਰ ਤੁਸੀਂ ਫੈਸਲ ਸਾਹਿਬ ਛੋਟੀ ਗੱਲ ਆ। ਸ਼ਾਹਦ ਕਪੂਰ ਕੌਣ ਹੁੰਦਾ ਵਾ? ਜਦੋਂ ਕੰਮ ਦੇ ਟਾਈਮ ਚ ਕਰੇ ਯਾਰ ਇੱਕ ਤਾਲੁਕ ਆ ਕੰਮ ਦੇ ਵਿੱਚ ਕੋਈ ਮਸਲਾ ਨਹੀਂ। ਸ਼ਾਹਦ ਕਪੂਰ ਹਾਸ਼ਮੀ
ਸ਼ਾਹਦ ਕਪੂਰ ਗੰਗੂਆ ਸ਼ਹਜ਼ਾਦ ਕਪੂਰ। ਜੇ ਸੱਚ ਪੁੱਛੋ ਨਾ ਫੈਸਲ ਸਾਹਿਬ ਦੀ ਗੱਲ ਸਹੀ ਆ, ਉਹਨੂੰ ਮੈਸੇਜ ਉਸਤਾਦ ਜੀ ਸਾਰਿਆਂ ਦੇ। ਰਿਤਿਕ ਰੋਸ਼ਨ ਦਾ ਕੀ ਕੰਮ ਉਹਦਾ? ਹਾਂ ਇਹ ਤੇਰੀ ਮੇਰੀ ਗੱਲ ਸੁਣੋ, ਰਿਤਿਕ ਰਿਤਿਕ ਰੋਸ਼ਨ ਰੋਸ਼ਨ ਹੈ ਵੀ। ਆਪ ਉਹਦੀ ਬੁੱਢੀ ਆ, ਘਰ ਬੱਚੇ ਨੇ। ਦੇਖੋ ਯਾਰ, ਜਦੋਂ ਉਹਨੂੰ ਪਤਾ ਵਾ ਕਿ ਵਿਆਹੀ ਗਈ ਹੈ, ਇਹਦਾ ਬੰਦਾ ਇਸ ਟਾਈਮ ਆ ਉਹਦੇ ਨਾਲ, ਮਤਲਬ ਉਹ ਘਰ ਦੇ ਵਿੱਚ ਆ, ਮੈਸੇਜ ਕਰਨ ਦਾ ਕੀ ਤੁੱਕ ਬੰਦਾ? ਗੈਰ ਮਹਿਰਮ ਗੈਰ ਮਰਦ ਦੇ ਮੈਸੇਜ ਕਿਹੜਾ ਬੰਦਾ ਬਰਦਾਸ਼ਤ ਕਰਦਾ? ਸਹੀ ਗੱਲ। ਜੀ ਅਗਲੀ ਫਿਲਮ ਵਾਸਤੇ ਉਹਨੂੰ ਕਾਸਟ ਕਰਨਾ ਸੀ, ਉਹਨਾਂ ਨੇ ਇਜਾਜ਼ਤ ਲੈਣੀ ਸੀਗੀ ਉਹਦੇ ਬੰਦੇ ਕੋਲ ਲਵੇ ਨਾ, ਉਹਦੇ ਬੰਦੇ ਕੋਈ ਇਜਾਜ਼ਤ ਲੈਣੀ ਸੀਗੀ। ਉਹ ਤੁਹਾਨੂੰ ਮੈਂ ਫੇਰ ਉਹੀ ਗੱਲ ਹਾਲਾਂਕਿ ਕਰਨਾ। 5-7 ਵਾਰੀ, ਲੇਕਿਨ ਭਾਜੀ ਕਿਤੇ ਨਾ ਕਿਤੇ ਰੌਲਾ ਹੈ ਸੀ ਲੂਰੀ ਦਾ ਵੀ। ਪਹਿਲਾਂ ਹੀ ਦੇਖੋ ਨਾ, ਉਹਨੇ ਅਜੇ ਨੇ ਕਿੰਨੀ ਵਾਰੀ ਨੰਬਰ ਵੀ ਚੇਂਜ ਕਰਾਇਆ, ਫਿਰ ਨੰਬਰ ਉਹਨਾਂ ਕੋਲ ਕਿੱਦਾਂ ਪਹੁੰਚ ਜਾਂਦਾ ਸੀ? ਹਾਂ, ਉਹ ਕਹਿੰਦੇ ਇਹਨੇ ਨਾ ਇੱਕ ਭਾਈ ਅਜੇ ਨੇ ਇੱਕ ਖਾਸ ਸੀਕ੍ਰੇਟ ਕਮਰਾ ਬਣਾਇਆ ਸੀ ਇਹਨੇ, ਉਹ ਸਿਰਫ ਇਹਦਾ ਸੀ। ਇਹਨੇ ਸਖਤੀ ਨਾਲ ਕਿਹਾ ਸੀ ਇੱਥੇ ਕੋਈ ਨਾ ਆਵੇ ਜਾਵੇ। ਕਹਿੰਦਾ ਮੈਂ ਰੋਜ਼ ਪਰਚੀ ਫਸਾ ਕੇ ਜਾਂਦਾ ਸੀ ਬੂਹੇ 'ਚ, ਜਦੋਂ ਮੈਂ ਸ਼ਾਮ ਨੂੰ ਆਉਣਾ ਸੀ ਪਰਚੀ ਵੀ ਥੱਲੇ ਹੁੰਦੀ ਸੀ, ਕਦੀ ਜੈਕਟ, ਕਦੀ ਵੇਪ, ਕਦੀ ਕੋਈ ਨਾ ਕੋਈ ਆਈਟਮ ਉਹ ਕਮਰੇ 'ਚੋਂ ਲੱਭਦੀ ਸੀ। ਤੇ ਉਹ ਪੀਂਦੇ ਸੀ ਯਾਰ, ਏਡੀ ਕੋਈ ਗੱਲ ਨਹੀਂ, ਉਹਦੀ ਆਪਣੀਆਂ ਹੁੰਦੀਆਂ ਸੀਗੀਆਂ। ਮੈਂ ਤਾਂ ਕਹਿਣ ਡਿਆ ਉਸਤਾਦ ਜੀ ਵਿੱਚ ਬਹਿ ਕੇ ਸੁਲ੍ਹਾ ਸਫਾਈ ਕਰਾ ਦੇਣ, ਜੇ ਹੋ ਸਕਦਾ ਪੋਸੀਬਲ, ਨਹੀਂ ਤੇ ਫਿਰ ਦੱਸ ਦਿਓ। ਯਾਰ ਅੰਜਮਨ ਜਿਹੜੀ ਅੰਜਮਨ ਜੀ ਨੇ, ਪਾਕਿਸਤਾਨੀ ਆਰਟਿਸਟ, ਆਹੋ, ਉਹਨਾਂ ਨੂੰ ਵੀ ਡਿਵੋਰਸ ਹੋਇਆ ਸੀ, ਤੁਹਾਨੂੰ ਪਤਾ? ਉਹ ਡਿਵੋਰਸ ਹੋਣਾ ਹੀ ਸੀਗਾ। ਸੁਲਤਾਨ ਰਹੀ ਸਾਹਿਬ ਜਦ ਕਹਿੰਦੇ ਸੀਗੇ ਤੂੰ ਫਿਲਮਾਂ ਨਾ ਕਰ, ਉਹ ਕਹਿੰਦੀ ਸੀ ਮੈਂ ਵੀ ਕਰਨਾ। ਸੁਲਤਾਨ ਰਹੀ ਸਾਹਿਬ ਨਾਲ ਉਹਦਾ ਵਿਆਹ ਨਹੀਂ ਹੋਇਆ। ਕਿਤਨਾ ਝੂਠ ਬੋਲੋਗੇ ਯਾਰ, ਕੀ ਹੋ ਗਿਆ? ਮੈਨੂੰ ਦੁੱਖ ਹੈਗਾ, 2-3 ਹੀਰੋਇਨ ਜਿਹੜੇ ਨੇ ਨਾ, ਮਧੂਬਾਲਾ ਮੈਡਮ, ਉਹਨਾਂ ਦੇ ਵੀ ਐਂਡ ਤੇ ਜਿਹੜਾ ਨਾ ਬਹੁਤ ਯਾਰ ਉਹਨਾਂ ਨਾਲ ਜ਼ੁਲਮ ਹੋਇਆ। ਕਾਸ਼ ਉਹ ਜ਼ਿੰਦਾ ਹੁੰਦੇ ਜਾਂ ਮੈਂ ਕਿਸ਼ੋਰ ਸਾਹਿਬ ਦੀ ਬੇਬੀ ਸੀ, ਸਾਈ ਜਿਨ੍ਹਾਂ ਦੀ ਵੀ ਸੀ। ਬੜਾ ਤੁਸੀਂ ਪੜੋ ਤਾਂ ਸਹੀ, ਮਧੂਬਾਲਾ ਕਿਸ਼ੋਰ ਸਾਹਿਬ? ਕਿਸ਼ੋਰ ਸਾਹਿਬ ਨਾਲ ਹੋਇਆ। ਕਿਸ਼ੋਰ ਸਾਹਿਬ ਨੇ ਸ਼ਾਦੀ ਕੀਤੀ ਸੀ, ਉਹ ਵੀ ਬਹੁਤ ਮਾਰਦੇ ਸੀਗੇ, ਸੁਣਨ ਚ ਆਇਆ। ਮੇਰਾ ਵਸ ਚੱਲੇ ਨਾ, ਕਸਮ ਵਾਲੀ ਗੱਲ ਹੈ, ਮੈਂ ਟੰਗ ਕੇ ਮਾਰਾਂ ਉਹ ਬੰਦੇ ਕਿ ਸ਼ਾਦੀ ਤੋਂ ਪਹਿਲੇ ਯਾਰ ਪਤਾ ਨਹੀਂ ਕੀ ਸਮਝਦੇ ਨੇ ਆਪਣੇ ਆਪ ਨੂੰ ਕਿ ਅਸੀਂ ਛਾਲਾ ਬਣਾ ਕੇ ਰੱਖਾਂਗੇ ਹੱਥ ਦਾ, ਇੰਜ ਕਰਾਂਗੇ, ਕਦੇ ਕੋਈ ਤੰਗੀ ਨਹੀਂ ਆਏਗੀ, ਕਦੇ ਕੋਈ ਪਰੇਸ਼ਾਨੀ ਨਹੀਂ ਆਏਗੀ। ਠੀਕ ਹੈ, ਵਾਲਦੈਨ ਜਿਹੜੇ ਮੁੰਡੇ ਵਾਲੇ ਨੇ ਚੱਕਰ ਲਾ ਕੇ ਇੰਨੇ ਕੁ ਚੱਕਰ ਲਾਉਂਦੇ, ਕਦੇ ਸਾਡੀ ਧੀ ਨੂੰ ਕੀ ਹੋਇਆ, ਮਾੜਾ ਜਿਹਾ ਬਿਮਾਰ ਹੋ ਜਾਵੇ ਨਾ ਸ਼ਾਦੀ ਤੋਂ ਪਹਿਲੇ ਔਰਤ, ਤੇ ਵਾਲਦੈਨ ਚੱਕਰ ਲਾਉਂਦੇ ਨੇ, ਕੀ ਹੋਇਆ ਸਾਡੀ ਧੀ ਨੂੰ, ਸਾਡੀ ਇਮਾਨਤ ਨੂੰ ਕੀ ਹੋਇਆ, ਸਾਡੀ ਮਾਂ। ਤੇ ਇੱਧਰੋਂ ਸ਼ਾਦੀ ਹੋ ਗਈ ਤੇ ਉਹ ਵਿਚਾਰੀ ਉਧਰ ਬਿਮਾਰ ਆ, ਤੇ ਸੱਸ ਨੇ ਕਹਿਣਾ ਡਰਾਮੇ ਕਰਦੀ। ਗੁੱਡ ਯਾਰ, ਠੀਕ ਆ। ਉਹ ਲੇਕਿਨ ਕਾਜਲ ਦਾ ਰੌਲਾ ਫੈਸਲ ਉਹ ਯਾਰ ਰੋਲਾ ਕਾਹਦਾ ਉਹਦਾ, ਭਾਈ ਉਹਨੂੰ ਬੜੀ ਅੱਛੀ ਪੜ੍ਹੀ ਲਿਖੀ ਕੁੜੀ। ਇੱਕ ਤੇ ਉਹ ਦੁੱਖ ਚ ਤੁਸੀਂ ਉੱਤੋਂ ਉਹਨੂੰ ਹੋਰ ਟੀਜ਼ ਕਰਨ ਦੇ, ਯਾਰ ਮਾੜੀ ਗੱਲ ਆ। ਯਾਰ ਹੌਸਲਾ ਉਹਨੇ ਵਧਾਓ। ਉਸਤਾਦ ਜੀ ਰਾਤੀ ਆਇਆ, ਉਹਨੇ ਕਿਤੇ ਕੋਈ ਪੀ ਪੂ ਕੇ ਆਇਆ। ਯਾਰ ਇਹ ਕੀ ਗੱਲ ਹੈ ਯਾਰ, ਘਰ ਨਹੀਂ ਪੀ ਸਕਦਾ ਉਹ? ਭਾਈ ਉਹ ਨਹੀਂ, ਉਹ ਬਾਹਰ ਪੀਂਦਾ ਨਾ, ਬਾਹਰ ਜਾਂਦਾ ਹੁੰਦਾ ਸੀ, ਉਹ ਸਨੋਕਰ ਕਲੱਬ, ਉੱਥੇ ਜਾਂਦਾ ਹੁੰਦਾ ਸੀ। ਮਾਰਾ ਸੀ ਨਾ ਮੇਰੇ ਹਿਸਾਬ ਨਾਲ ਨਾ ਭਾਜੀ, ਕਾਜਲ ਨੇ 26-27 ਸਾਲ ਉਹਦੇ ਨਾਲ ਬੜੇ ਔਖੇ ਕੱਢੇ ਆ, ਸਬਰ ਨਾਲ ਕੁੜੀ ਨੇ, ਕਿ ਨਹੀਂ? ਹੌਸਲਾ ਵਧਾਓ ਇਹਦਾ ਤੁਸੀਂ। ਅੱਛਾ, ਉਹਨੇ ਭਾਈ ਰਾਤੀ ਆਇਆ ਤੇ ਉਹਨੇ ਕਿਹਾ ਰਿਮੋਟ ਕਿੱਥੇ ਟੀਵੀ ਦਾ, LCD ਦਾ ਰਿਮੋਟ ਪੁੱਛਿਆ, ਤੇ ਉਹਨੇ ਅੱਗੋਂ ਕਿਹਾ ਵੀ ਇਹ ਮੇਰਾ ਸਿਆਪਾ ਹੋਇਆ ਵੀ ਮੈਂ ਤੋੜਿਆ। ਬੰਨ ਕੇ ਜਦੋਂ ਪਈ ਹਾਂਜੀ, ਸਿਰ ਬੰਨ ਕੇ ਪਈ। ਠੀਕ ਹੈ, ਉਹਨੇ ਉਸਤਾਦ ਜੀ ਸਿਰ ਦਰਦ ਕਰਨ ਡਿਆ ਸੀ ਬੈਠੇ ਨੇ ਨਾ, ਉਹ ਗੱਲ ਸੁਣ ਲਓ, ਜਦੋਂ ਰੌਲਾ ਹੋਇਆ ਮੈਂ ਇਹਨੂੰ ਉਹਨੇ ਬੈਠੇ ਨੇ ਠੁੱਡ ਮਾਰਿਆ। ਠੀਕ ਹੈ, ਕਾਜਲ ਨੇ ਆਪਣੇ ਭਰਾ ਨੂੰ ਬੁਲਾ ਲਿਆ, ਸ਼ੌਕੇ ਨੂੰ। ਉਸਤਾਦ ਜੀ ਲਿਹਾਜ਼ਾ ਮੇਰੀ ਨਜ਼ਰ ਦੇ ਵਿੱਚ ਜ਼ੁਲਮ ਹੈਗਾ। ਮੈਨੂੰ ਸਿਰਫ ਇੰਨਾ ਪਤਾ ਲੱਗ ਜਾਏਗਾ ਗਲਤੀ ਕਿਹਦੀ ਹੈ। ਮੈਂ ਹੁਣ ਉਹ ਸਾਰਾ ਕੁਝ ਵੇਖਿਆ, ਮੇਰੇ ਕੋਲ ਵੀਡੀਓ ਆਈ ਹੈਗੀ ਹੈ। ਦੋਵਾਂ ਦੀ ਗਲਤੀ ਹੈ। ਠੀਕ ਹੈ, ਦੋਵਾਂ ਦੀ ਗਲਤੀ ਨਹੀਂ ਹੈ। ਗਲਤੀ ਆ ਅਜੇ ਦੀ। ਓਏ ਯਾਰ ਯਾਰ ਅਜੇ ਦੀ ਇੱਕ ਗਲਤੀ ਮਿੰਟ ਜੋ ਮੈਂ ਤੁਹਾਨੂੰ ਦੱਸ ਦਿੰਦਾ, ਲੈ ਤਾਂ ਜੀ ਇੰਟਰਵਿਊ ਕੋਈ ਕੱਢੋ ਉਹਨਾਂ ਦਾ, ਕੋਈ ਸੋਸ਼ਲ ਮੀਡੀਆ ਤੇ। ਉਹ ਨਹੀਂ, ਉਹ ਭਰਾਵਾ ਮੇਰੇ ਕੋਲ ਡਾਇਰੈਕਟ ਵੀਡੀਓ ਆ ਪਈ ਵੀ। ਯਾਰ ਇੱਕ ਮਿੰਟ ਹੈ ਜੋ ਚਲੋ ਆ ਉਹਨਾਂ ਦਾ ਇੰਟਰਵਿਊ। I really don't know. I mean, we met, we got along very well. We started seeing each other without even. ਆ ਲੋ ਜੀ, ਕਹਿੰਦਾ ਸਟਾਰਟ ਤੇ ਘਰ ਰਹਿੰਦੀ ਹੁੰਦੀ ਸੀ, ਉਸ ਤੋਂ ਬਾਅਦ ਕਹਿੰਦੀ ਸੀ ਦੂਜੇ ਦਿਨ ਕਹਿੰਦੀ ਮੈਂ ਮਾਲ ਲੈਣਾ, ਤੇ ਛੇਤੀ ਵਾਪਸ ਨਹੀਂ ਸੀ ਆਉਂਦੀ। ਯਾਰ ਠਹਿਰ ਜਾ ਇੱਕ ਯਾਰ Eventually, it was taken for granted that we will get married. ਹਾਂਜੀ, ਕਹਿੰਦਾ ਸਟਿੱਕਾਂ ਦੇ ਨਾਲ ਵੀ ਕੁੱਟਦੀ ਰਹੀ। ਠਹਿਰ ਜਾ ਇੱਕ ਮਿੰਟ। Yeah, whatever we say, our models and things like this, they seem to gel together. ਹਾਂਜੀ, ਉਹ ਕਹਿੰਦਾ ਭਾਵੇਂ ਨਾ ਬੱਚੇ ਪਏ ਰਹਿੰਦੇ ਹੁੰਦੇ ਸੁੱਤੇ ਨੂੰ, ਕੋਈ ਪ੍ਰਵਾਹ ਨਹੀਂ ਸੀ, ਸਕੂਲ ਦਾ ਟਾਈਮ ਲੰਘ ਜਾਂਦਾ ਹੁੰਦਾ ਸੀ, ਤੇ ਨਾ ਇਹ ਸਕੂਲੇ ਭੇਜਦੀ ਹੁੰਦੀ ਸੀ, ਨਾ ਕੋਈ ਗੱਲ ਨਾ ਬਾਤ। ਆ ਭਾਈ ਇਹ ਕਹਿ ਰਿਹਾ ਵਾ। Went in a flow. And how is it sustained? I know it's a rude question. That's ਉਹ ਕਹਿੰਦਾ ਮੈਂ ਹੁਣ ਇੱਕ ਤੁਹਾਨੂੰ ਸਵਾਲ ਕਰਨ ਲੱਗਾ, ਬੜਾ ਪਰਸਨਲ ਜਿਹਾ। very well. Though there are ups and downs in every marriage in the sense. ਹਾਂ, ਕਹਿੰਦਾ ਦੋ ਦਿਲ ਇੱਕ ਦੂਜੇ ਕੋਲੋਂ ਦੂਰ ਹੋ ਗਏ। ਸਵਾਲ ਦਾ ਕਹਿੰਦਾ ਕੋਈ ਫਾਇਦਾ ਨਹੀਂ, ਹੁਣ ਮੈਂ ਤਲਾਕ ਦੇ ਦਿੱਤੀ। But then you have to manage those decisions. ਆਹੋ, ਕਹਿੰਦਾ ਪਤਾ ਨਹੀਂ ਕਿ ਕਿਸੇ ਦੇ ਮਗਰ ਲੱਗੀ ਸੀ। Two minds cannot be alike.
ਹਾਂ ਕਹਿੰਦਾ ਇੱਕ ਬੰਦਾ ਸੀ ਉਹਨੂੰ ਮੈਂ ਨਹੀਂ ਸੀ ਲਾਈਕ ਕਰਦਾ ਉਹਦੇ ਨਾਲ ਤਲਕ ਸੀ ਇਹਦਾ ਉਹ ਮੇਰਾ is also concerned, two minds will think differently also. But then we discuss it that what is right and what is wrong. And that's how it ਹਾਂ ਭਾਈਜਾਨ ਉਹਦੀ ਸ਼ਕਲ ਦੇਖੋ ਲੱਗ ਰਿਹਾ ਤੈਨੂੰ ਕਿ ਵੀ ਜ਼ਾਲਮ ਆਦਮੀ ਹੋਏਗਾ ਲੈ ਨਹੀਂ ਨਾ ਉਹ ਮਾਸੂਮ ਬੰਦਾ ਵਾ ਇਹਦਾ ਰੌਲਾ ਨਹੀਂ ਹੈਗਾ। ਉਹ ਯਾਰ ਬਸ ਯਾਰ ਕਰ, ਮੈਂ ਤਾਂ ਮਾਸੂਮ ਫੈਸਲ ਬੰਦਾ ਸਾਹਿਬ ਪ੍ਰੂਫ ਦੱਸ ਦਿੰਨਾ ਛੱਡ ਦੇ ਤੂੰ। ਇਹਨਾਂ ਨੇ ਹੱਕ ਮਹਿਰ ਵੀ ਨਹੀਂ ਸੀ ਲਿਖਾਇਆ। ਇੱਕ ਮਿੰਟ ਠਹਿਰ ਜਾਓ ਗਲਤੀ ਹੈ ਨਾ ਇਹਦੀ। ਲਓ ਯਾਰ ਐਂਡ ਤਿੰਨਾਂ ਜਿਹੜੀ Why ਉਹਨੇ did you choose to marry ਠਹਿਰ Kajal, ਜਾਓ your wife? I really don't know. I mean, we met, we got along very well. ਉਹਨੇ ਕਿਹਾ ਤੂੰ ਆਪ ਚੂਜ਼ ਕੀਤਾ ਸੀ ਕਿ ਇਹਦੇ ਨਾਲ ਵਿਆਹ ਕਰਨਾ ਜਾਂ ਤੈਨੂੰ ਕਹਿੰਦਾ ਨਹੀਂ ਮੇਰੇ ਘਰ ਦੇ ਨੇ ਮਰ ਦਿੱਤਾ ਮੈਨੇ ਉਹਨਾਂ ਕੇ ਇੱਥੇ ਕਰ We started seeing each other without even proposing. And ਹਾਲੋ ਜੀ ਭੈਣ ਕਹਿੰਦਾ ਦੱਸੋ ਜੀ ਮੈਂ ਜੋ ਘਰ ਆ ਇਹਦਾ ਕੀ ਕੰਮ ਆਂਦਾ ਰੋਜ਼ ਕੋਈ ਸਹੇਲੀ ਆ ਕੇ ਤੇ ਉਹਦੇ ਨਾਲ ਸੁੱਤੀ ਪੂਰੀ ਰਾਤ ਅੰਦਰ ਤਿੰਨ ਸਹੇਲੀਆਂ ਓਏ ਹੋਏ ਤੇ ਮੈਂ ਇਧਰੋਂ ਮੈਂ ਨਾ ਮੇਰੇ ਕੋ ਕੱਪੜੇ ਨਾ ਰੋਟੀ ਨਾ ਪਾਣੀ ਤੇ ਮੈਂ ਸੱਚਾ ਭਾਈ ਅਗਲਾ ਭਾਈ ਇਹ ਸੱਚਾ ਅਸਲ ਗੱਲ ਸੀ ਉਸਤਾਦ ਜੀ ਹੁਣ ਅਸਲ ਉਹਦੇ ਗੱਲ ਮੂੰਹ ਸੁਣ ਲਈ ਤੁਸੀਂ ਹੁਣ ਤੁਸੀਂ ਇਧਰ ਵੀ ਸੁਣ ਲਓ ਇਧਰ ਵੀ ਸੁਣ ਲਓ ਠਹਿਰ ਜੀ but for our children and Ek for the minute. next generation. ਇਹ ਤੇ ਐਂਕਰ ਆ ਇਹ ਤਾਂ ਕੋਈ ਐਂਕਰ ਆ ਉਹ ਡਾਇਰੈਕਟ ਵੀਡੀਓ ਜੇ ਆ ਵੇਖੋ ਜ਼ਰਾ We talk about changing kaun hai? thought Kajal? pattern. We talk about changing a way of thinking. ਕਿਉਂ ਫਿਰ So ਹਾਂ ਕਹਿੰਦੀ ਮੈਂ ਇਹਨੂੰ ਕਿਹਾ ਚੇਂਜਿੰਗ ਕਰ ਕਹਿੰਦੀ ਖਰਚਾ ਨਹੀਂ ਸੀ ਦਿੰਦਾ ਖਰਚੇ ਦੀ we ਚੇਂਜਿੰਗ can ਕਿਹੜੀ create a ਇੰਗਲਿਸ਼ ਹੁੰਦੀ better Change future, ਵੀ not ਨਹੀਂ only ਸੀ for ਦਿੰਦਾ। ourselves but for our children ਹਾਂਜੀ। and for the ਮਾਰਦਾ ਰਹਿੰਦਾ ਸੀਗਾ next generation for that matter. And that's exactly what we have planned. ਸੁੱਤਾ ਰਹਿੰਦੀ ਸੀ ਕੰਮ ਤੇ ਵੀ ਨਹੀਂ ਸੀ ਜਾਂਦਾ ਹਾਂਜੀ ਭਲਾ With all the playing billion, we want ਉਹ to have ਕਹਿੰਦੀ ਮੈਂ ਵੀ ਨਹੀਂ ਸੀ ਰਿਸ਼ਤੇਦਾਰ ਜੀ ਮੰਮੀ ਨੇ ਤਵੀਜ਼ ਧਾਗੇ ਕਰਾਏ ਸੀ ਠੀਕ ਹੈ that kind of health and to have a next gen. ਦੱਸੋ ਤੋਬਾ ਤੋਬਾ ਦੱਸੋ ਹੁਣ ਕਹਿੰਦੀ ਹੁਣ ਕੀ? ਮੈਂ ਮਰ ਜਾਵਾਂਗੀ ਹੁਣ ਦੁਬਾਰਾ ਨਹੀਂ ਉੱਧਰ ਕਹਿੰਦੀ ਮਰ ਜਾਣਾ ਲੇਕਿਨ ਉਧਰ ਨਹੀਂ ਜਾਣਾ ਹੁਣ ਇਹਦੀ ਇੰਗਲਿਸ਼ ਇਹ ਬਣਦੀ ਆ ਐਵੇਂ ਜਮਲਾ ਮਾਰੀ ਜਾਣ ਦੇ ਡੂਡ ਗੈਟ ਮੈਰਿਡ ਨਹੀਂ ਉਹ ਕਹਿਣ ਡਈ ਆ ਮੈਨੂੰ ਪਿੰਡ ਵੀ ਨਹੀਂ ਲੈ ਕੇ ਗਿਆ ਉਦੋਂ ਦਾ ਇੱਕ ਵਾਰੀ ਕਿਵੇਂ ਗਈ ਆਪਣੇ ਪਿੰਡ। ਸ਼ੱਕ ਕਰਦਾ ਸੀਗਾ ਠੀਕ ਹੈ ਇਹ ਤੇ ਉਹਨੇ ਕਿਹਾ ਹੀ ਨਹੀਂ ਨਾ ਤੂੰ ਪੜਿਆ ਕਿਹਾ ਉਹਨੇ ਦਿਸ ਫॉर ਨੈਵੀਗੇਸ਼ਨ ਇਹਦੀ ਸ਼ੱਕ ਕਰਦਾ ਸ਼ੱਕ ਦੇ ਵਿੱਚ ਨਹੀਂ ਅੱਛਾ ਆ ਉਹ ਸ਼ਾਕਾ ਲਾਕਾ ਤੋਂ ਨਹੀਂ ਉਸਤਾਦ ਜੀ ਸ਼ੱਕ ਕਰਦਾ ਸੀ ਯਾਰ ਮੇਰੀ ਗੱਲ ਸੁਣੋ ਇਦਾਂ ਉਸਤਾਦ ਜੀ ਬੜੇ ਰੌਲੇ ਬਣਦੇ ਆ 24 ਸਾਲ ਦੀ ਮੈਨੂੰ ਤੇ ਹੈਰਾਨਗੀ ਹੁੰਦੀ 24 ਸਾਲ ਉਹਨੇ ਕਿਦਾਂ ਯਾਰ ਮਤਲਬ ਕੁੜੀ ਨੇ ਸਬਰ ਕੀਤਾ ਵਾ ਚੰਗੀ ਸੀ ਕੁੜੀ ਸਹੀ ਗੱਲ। ਚੰਗੀ ਉਹ ਯਾਰ ਨਹੀਂ ਇਦਾਂ ਮਤਲਬ ਇਹੀ ਦੋ ਮੱਝਾਂ ਰੱਖੀਆਂ ਹੁੰਦੀਆਂ ਨੇ ਹੈ ਦੁੱਧ ਵੇਚ ਕੇ ਉਸਤਾਦ ਜੀ ਪਤਾ ਕੀ ਗੱਲ 24 ਦਿਨ ਸਾਲ ਜਦੋਂ- ਬਾਅਦ ਇੱਕ ਫੈਸਲ ਮਿੰਟ ਸਾਹਿਬ ਤੁਸੀਂ ਅੱਜ ਆਪਣੀ ਮਿਸ ਤੁਹਾਡੀ ਕਿੰਨੀ ਸ਼ਾਦੀ ਹੋ ਗਈ ਪਤਾ ਕਿੰਨੀ ਮੇਰੀ ਪਰਦੇ ਪਹਿਲੀ ਵਾਲੀ ਸੀ ਉਹ ਕਿੰਨੀ ਦੇਰ ਹੋ ਗਈ ਸ਼ਾਦੀ ਪਹਿਲੀ ਆ ਉਹ ਪਹਿਲੀ ਕਿੰਨੀ ਦੇਰ ਪਹਿਲਾਂ ਹੋਈ ਸੀ 2000 ਚ ਧਰਤੀ ਹੋ ਗਈ ਮੇਰੀ 1500 ਚ ਹੋ ਗਈ ਨਹੀਂ ਫਿਰ ਵੀ ਕਿੰਨੀ 2000 ਅੱਜ ਯਾਰ 2000 ਚ ਹੋਈ ਹੈ 1000 ਰੁਪਏ ਮੌਲਬੀ ਨੇ ਦਿੱਤਾ 500 ਤੇ ਮੋਟਰਸਾਈਕਲ ਕਿਰਾਏ ਤੇ ਲਈ ਸੀ 300 ਦਾ ਉਹਨੇ ਵਿੱਚ ਤੇਲ ਪਵਾਇਆ ਵਾ ਹੂੰ ਤੇ ਜਾ ਕੇ ਬੁੱਢੀ ਲੈ ਆਇਆ ਤੇ ਰਸਤੇ 'ਚ 200 ਰੁਪਏ ਦੀ ਕੋਈ ਚੀਜ਼ ਇਹਨਾਂ ਨੇ ਖਾ ਲਈ ਆਹ ਦਾ ਵਿਆਹ ਸੀ ਉਸਤਾਦ ਜੀ ਨਹੀਂ 2000 ਚ ਹੋ ਗਿਆ ਸੰਨ ਸੀ। ਦੇ ਵਿੱਚ ਹੈ 2000 ਸਨ ਅੱਜ ਕਿ 2000 ਸਾਨੂੰ ਇੱਕ ਨਾਲ ਮਿਲਿਆ ਕਹਿੰਦਾ 2023 ਯਾਨੀ 23 ਸਾਲ 17 ਸਾਲ ਹੋ ਗਏ ਤੁਹਾਨੂੰ 23 ਸਾਲ ਹੋ ਗਏ ਉਹਦੀ 24 ਸਾਲ ਬਾਅਦ ਹੋਈ ਹੈ ਤੇਰਾ ਵੀ ਸਾਲ ਰਹਿ ਗਿਆ ਅੱਲਾ ਰਹਿਮ ਕਰੇ ਪਤਾ ਕੀ ਗੱਲ ਉਸਤਾਦ ਜੀ ਦੇਖੋ ਮੈਂ ਉਹ ਯਾਰ ਜ਼ਿੰਦਗੀ ਵਿੱਚ ਮੈਂ ਤਾਂ ਇੱਕ ਛੋਟੀ ਜਿਹੀ ਗੱਲ ਕਰਦੇ ਆ 23 ਸਾਲ ਸਾਜੀ ਹੋ ਗਏ। ਰੌਲਾ ਉੱਥੋਂ ਬਣਿਆ ਕਾਜਲ ਅਸਲ ਦੇ ਵਿੱਚ ਸ਼ਾਦੀ ਲਈ ਰਾਜ਼ੀ ਨਹੀਂ ਸੀ ਮੈਂ ਓਏ ਤੁਹਾਨੂੰ ਦੱਸ ਯਾਰ ਤੈਨੂੰ ਉਹ ਨਹੀਂ ਫੈਸਲ- ਪਤਾ। ਸਹੀ ਉਹ ਗੱਲ। ਪੜਨਾ ਐਵੇਂ ਚਾਹੁੰਦੀ ਤੇ ਸੀ ਗਲਤ ਚੌੜਾ ਬਾਤ। ਮਾਰਨ ਡਿਆ ਉਹ 25 ਸੀ ਹਲੇ 17 ਉਹ 18 ਚਵਣਾ ਸਾਲ ਦੀ ਮਾਰਦਾ ਪਿਆ ਵਾ ਉਹ ਪਹਿਲੀ ਠੀਕ ਫਿਲਮ ਆ। ਦੇ ਵਿੱਚ ਅਜੇ ਪੂਰਾ ਚਾਚੇ ਭਾਈ ਦੁੱਲੇ ਸੀ ਨੇ ਉਹ ਗਾਰੰਟੀ ਦਿੱਤੀ ਸੀ ਉਹਦੀ ਗਾਰੰਟੀ ਜਾਜ ਕੇ ਝੂਠਾ ਕਿੱਡਾ ਚਵਲਾ ਮਾਰਨ ਪਹਿਲੇ ਡਿਆ ਵਾ। ਮੁੰਡੇ ਨੂੰ ਤੇ ਸੈਟਲ ਹੋਣ ਦਿੰਦੇ ਯਾਰ ਕੁਝ ਬਣ ਬੁਣ ਲੈਂਦੇ ਓਏ ਅਸੀਂ ਹੁਣ ਯਾਰ- ਇਹਦੀ ਸ਼ਾਦੀ 'ਚ ਮੈਂ ਨਹੀਂ ਰਾਜ਼ੀ ਹੈਗਾ ਓਏ ਇਹਨੂੰ ਉਹਦੀ- ਕੁਝ ਬਣ ਲਵੇ ਫੇਰ ਹੀ ਕਰੇ ਯਾਰ ਜੋ ਵੀ ਆ ਹੁਣ ਵੇਖ ਉਸਤਾਦ ਜੀ ਸ਼ਾਦੀ ਜਦੋਂ ਨਵੀਂ ਹੁੰਦੀ ਹੈ ਇੱਕ ਗੱਲ ਜ਼ਿਹਨ 'ਚ ਰੱਖੀ ਫਰੀਦ ਕਿਹੜਾ ਬੰਦਾ ਵਾ ਮੀਆਂ ਬੀਵੀ ਜਿਨ੍ਹਾਂ ਦੀ ਦੂਸਰੇ ਦਿਨ ਲੜਾਈ ਹੋਵੇ ਮਲੀਮੇ ਤੋਂ ਪਹਿਲੇ ਹੋਈ ਕਿਤੇ ਕਿਸੇ ਦੀ ਹੋ ਜਾਂਦੀ ਕਦੇ ਨਹੀਂ ਹੁੰਦੀ ਫਰੀਦ ਸਾਹਿਬ ਇਹ ਤੁਹਾਡੇ 'ਚ ਹੁੰਦੀ ਹੋਈ ਕਿਸੇ 'ਚ ਨਹੀਂ ਹੁੰਦੀ ਬਸ ਸਾਡੇ ਚ ਠੀਕ ਕੋਈ ਹੈ ਅਸੀਂ ਮਤਲਬ ਹੁਣ ਉਹਨੇ ਸਾਈ ਇੱਥੇ ਮੁੱਕਾ ਮਾਰਿਆ ਵਿਚਾਰੀ ਦੇ ਇੱਥੇ ਨਾ ਇੱਥੇ ਨਿਸ਼ਾਨ ਅੱਜ ਵੀ ਹੈਗਾ ਕਾਜਲ ਦੇ ਤੇ ਉਹਨੇ ਆਪਣੀ ਅੰਮੀ ਨੂੰ ਕਿਹਾ ਸੀ ਕਿ ਮੈਂ ਸੀੜੀਆਂ ਤੋਂ 24 ਸਾਲ ਬਾਅਦ ਇੱਥੇ ਉਹਨੇ 24 ਸਾਲ ਬਾਅਦ ਤੇ ਦੂਸਰੇ ਦਿਨ ਲੜਾਈ ਹੋਈ ਸੀਗੀ ਦੂਸਰੇ ਦਿਨ ਮੁੱਕਾ ਮਾਰਿਆ 24 ਸਾਲ ਬਾਅਦ ਵੀ ਉਹਦੇ ਨਿਸ਼ਾਨ ਹੈਗਾ ਨਹੀਂ ਉਹ ਨਹੀਂ ਕਹਿ ਰਿਹਾ ਨਹੀਂ ਉਹ ਪਲੱਸ ਤੇ ਸਰਜਰੀ ਮੁੱਕਾ ਮਾਰੇ ਵਿਆਹ ਤੋਂ ਦੂਸਰੇ ਇਦਾਂ ਹੀ ਤੁਸੀਂ ਕਹਿ ਦੂਜੇ ਦਿਨ ਮੁੱਕਾ ਮਾਰਿਆ ਫੈਸਲ ਉਹਨੇ ਸਾਹਿਬ ਆਪਣੇ ਤੁਸੀਂ ਝੂਠ ਤੁਸੀਂ ਮਰਨਾ ਤੁਹਾਨੂੰ ਕਬਰ ਭੁੱਲੀ ਖੁਦਾ ਦੇ ਬੰਦਿਆ ਅਜੇ ਦੇਵਗਨ ਉਧਰੋਂ ਵਿਆਹ ਕੇ ਜਦੋਂ ਲਿਆਇਆ ਨਾ ਇਹਨਾਂ ਨੇ ਸਾਰਾ ਕੁਝ ਉਸਤਾਦ ਜੀ ਵਲੀਮੇ ਦੀ ਰੋਟੀ ਸੋਹਣੀ ਦਿੱਤੀ ਬਾਅਦ ਦੇ ਵਿੱਚ ਤੇ ਰਿਸ਼ਤੇਦਾਰ ਜਾਂਦੇ ਕਹਿ ਕੇ ਕਿ ਲਓ ਜੀ ਆ ਕੁਛ ਕਿ ਇਹਨਾਂ ਨੇ ਕਰਤੂਤ ਘੋਲੀ ਸਹੀ ਹੈ ਠੀਕ ਹੈ ਉਤੋਂ ਸੂਟ ਵੀ ਸਾਰੇ ਕਹਿੰਦੀ ਜੀ ਮੇਰੇ ਅਜੇ ਨੇ ਕਿਹਾ ਮੇਰੇ ਭੈਣਾਂ ਦੇ ਮੇਰੇ ਜਵਾਈਆਂ ਭਰਾਵਾਂ ਦੇ ਸਾਰਿਆਂ ਦੇ ਸੂਟ ਲੈ ਕੇ ਆਵੀਂ 250 ਸੂਟ ਬਣਾਤਾ ਇਹਨਾਂ ਨੇ ਠੀਕ ਹੈ ਠੀਕ ਹੈ ਤੇ ਉਹਨਾਂ ਨੇ ਵਰੀ ਘੱਟ ਦਿੱਤੀ ਸੀ ਉਹਨਾਂ ਦੀ ਵਰੀ ਵੇਖੀ ਸੀ ਤੂੰ ਝੂਠ ਨਾ ਬੋਲਿਆ ਕਰ ਕਿੱਡਾ ਤੇਰਾ ਮੂੰਹ ਆ ਅਜੇ ਜੰਜ ਟਕਾਈ ਬੜੀ ਸੁਣੀ ਸੀ
ਅਜੇ ਉਹਨਾਂ ਨੇ ਜੰਜ ਬਹੁਤ ਸੋਹਣੀ ਟਕਾਈ ਉਹ ਜਾ ਕੰਮ ਕਰ, ਉਹਨਾਂ ਨੇ 100 ਬੰਦੇ ਦਾ ਗਿਆ ਸੀ 200-250 ਬੰਦਾ ਚਲਾ ਗਿਆ। 250 ਚਵਲ ਮਾਰੀ ਪੁਰਾਣਾ ਸਾਫੇ ਨਾਲ ਮਾਮੇ ਨੇ ਉਹਦੇ ਨੇ ਅਜੇ ਦੇ ਨੇ ਮਿਲਣੀ ਕੀਤੀ। ਸਰ ਤੁਸੀਂ ਦੱਸੋ ਤੁਹਾਨੂੰ ਕੀ ਲੱਗ ਰਿਹਾ? ਮੈਂ ਵੇਖ ਰਿਹਾ ਆ ਤੂੰ ਵਿੱਚ ਨਹੀਂ ਮੇਰੀ ਸ਼ਾਦੀ ਤੋਂ ਤੁਸੀਂ ਕਾਤੋਂ ਨਹੀਂ ਰਾਜ਼ੀ ਮੈਨੂੰ ਦੱਸੋ। ਮੈਂ ਪਤਾ ਕਿਉਂ, ਮੈਂ ਉਹ ਤੈਨੂੰ ਦੱਸਣਾ, ਸਭ ਤੋਂ ਪਹਿਲੇ ਮੈਂ ਉਹ ਗੱਲ ਕਲੀਅਰ ਮੈਂ ਕਰਨਾ। ਕਿ ਚੀਤਾ ਸੁੱਟਦਾ ਸੀ ਤੁਹਾਡੇ ਘਰ ਉਹਨੇ ਥੱਪੜ ਮਾਰੇ, ਕਹਿੰਦਾ ਚੀਤਾ ਸੁੱਟਦਾ ਸੀ ਤੁਹਾਡੇ ਘਰ। ਉਹ ਮੈਨੂੰ ਉਹ ਗੱਲ ਕਲੀਅਰ ਕਰ ਲੈਣ ਤੇ ਜਦੋਂ ਉਹਦੇ ਸੱਟ ਲੱਗੀ ਨਾ ਕਾਜਲ ਦੇ, ਉਹਨੇ ਆਪਣੀ ਮਾਂ ਨੂੰ ਝੂਠ ਬੋਲਿਆ ਕਿ ਮਾਂ ਜੀ ਮੈਂ ਸੀੜੀਆਂ ਤੋਂ ਡਿੱਗ ਗਈ, ਮੇਰੇ ਇੱਥੇ ਸੱਟ ਲੱਗੀ। ਬੜੀ ਸਬਰ ਵਾਲੀ। ਕਿਉਂ ਉਹਨੇ ਝੂਠ ਬੋਲਿਆ ਕਿ ਯਾਰ ਮੇਰਾ ਘਰ ਵਸਦਾ ਰਵੇ ਯਾਰ, ਗੱਲ ਨਾ ਇਹ ਨਹੀਂ। ਮੈਂ ਕਹਿੰਦਾ ਕਾਜਲ ਨਾ ਹੋਣਾ ਹੀ ਇਦਾਂ ਚਾਹੀਦਾ ਸੀ, ਸ਼ੋਖੀ ਕੁੜੀ ਸੀ, ਅਜੇ ਵਿਚਾਰਾ ਸ਼ਰੀਫ ਓਏ ਅਜੇ ਨੂੰ ਕੌਣ ਮੂੰਹ ਲਾਉਂਦਾ, ਬਾਲ ਹੀ ਨਾਈਆਂ ਰਹੇ ਸੀ। 2 ਮੋਟਰਸਾਈਕਲਾਂ ਤੇ ਲੱਤ ਰੱਖ ਕੇ ਐਸਾ ਸਾਹਿਬ ਸਾਰੀ ਦੁਨੀਆ ਗਵਾਹ ਵਾ, ਅਜੇ ਦੇ ਹੱਥ ਮੰਜੀ ਥੱਲੇ ਦੇ ਕੇ ਨਾ ਉੱਤੇ ਬਹਿ ਜਾਂਦੀ ਹੁੰਦੀ ਸੀ, ਮੰਜੀ ਦਾ ਪਾਵਾ ਯਾਰ ਆਸਤਾਦ ਜੀ ਪੂਰਾ ਮਹੱਲਾ ਉਹਦੀਆਂ ਚੀਕਾਂ ਸੁਣਦਾ ਸੀ, ਵਿਚਾਰਾ ਮਸਕੀਨ ਆਦਮੀ ਕਿੱਦਾਂ ਉਹਨੇ ਟਾਈਮ ਕੱਢਿਆ ਸਾਨੂੰ ਪਤਾ। ਨਹੀਂ ਯਾਰ ਕੰਮ ਤੋਂ ਆਉਣਾ ਵਿਚਾਰੇ ਨੇ ਆ ਕੇ ਤੇ ਫਿਰ ਬਾਹਰ ਨਿਕਲਦੇ, ਕਦੇ ਕਿਤੇ ਕੋਈ ਦਹੀਂ ਲੈਣ ਜਾਣਾ, ਕਿਤੇ ਸਾਰਾ ਕੁਝ ਤੇ ਇਹ ਕਰਾਉਂਦੀ ਸੀ। ਉਹ ਤੇ ਜਾਸ਼ੀਆਂ ਕਰਦੀ ਸੀ। ਕੌਣ? ਕਾਜਲ ਹੋਰ ਕੌਣ? ਉਹ ਤੇਰਾ ਦਿਮਾਗ, ਤੈਨੂੰ ਪਤਾ ਕਿਸੇ ਗੱਲ ਦਾ ਹੈ ਵਾ, ਤੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ। ਤੁਹਾਨੂੰ ਨਾ ਕਿਸੇ ਘਟੀਆ ਜਿਹੇ ਬੰਦੇ ਨੇ ਗਲਤ ਖਬਰ ਦਿੱਤੀ ਹੈ। ਦੱਸ ਗਲਤ ਖਬਰ ਤੇਰੀ ਸਾਹਿਬ ਇਹ ਟਾਈਮ ਇਹ ਆ, ਮੈਂ ਨਹੀਂ ਦੱਸਿਆ, ਤੁਸੀਂ ਮੈਨੂੰ ਦੱਸਿਆ। ਪੱਪੂ ਬੈਂਡ ਵਾਲਾ ਗਵਾਹ ਵਾ, 11,000 ਰੁਪਇਆ ਉਹਨੂੰ ਸਿਰਫ ਉੱਤੋਂ ਹੋਇਆ। ਉਹ ਯਾਰ ਅੱਛਾ ਯਾਰ ਹੁਣ ਕੀ ਕਰਨਾ ਵਾ? ਕਰਨਾ ਹੈ ਵੇ ਉਸਤਾਦ ਜੀ, ਜਰਾ ਉਹਨੂੰ ਕਹਿ ਦਿਓ, ਜਰਾ ਮੈਸੇਜ ਦੇ ਦਿਓ ਕਿ ਸੁਲਹ ਸਫਾਈ ਦੇ ਨਾਲ ਰਹੋ ਹੈ ਵੇ, ਠੀਕ ਹੈ। ਅਗਲਾ ਕੰਮ ਮੈਂ ਤੁਹਾਨੂੰ ਦੱਸਣਾ ਕੀ ਕਰਨਾ ਹੈਗਾ, ਠੀਕ ਹੈ। ਯਾਰ ਅਜੇ ਨੂੰ ਕਹਿ ਦੇਣ ਹੁਣ ਇਹਦੇ ਮੈਂ ਸ਼ਾਦੀ ਤੋਂ ਕਿਉਂ ਖਿਲਾਫ ਹਾਂ? ਹੁਣ ਤੇਰੇ ਹੁਣ ਮੈਂ ਕਿਹੜਾ ਪਿਆਰ ਮੈਂ ਬਦਲਾਂ, ਹੁਣ ਤੇ ਡਿਵੋਰਸ ਹੋ ਗਈ ਆ ਉਸਤਾਦ ਜੀ, ਮਹੀਨੇ 2 ਮਹੀਨੇ ਦਾ ਉਹ ਯਾਰ ਨਹੀਂ ਹੁਣ ਹੋ ਗਈ, ਨਹੀਂ ਤੇ ਉਹ ਹੁੰਦਾ ਨਾ ਵਿੱਚ ਰਜੂ ਕਰ ਲੈਣਾ, ਉਹ ਹੋ ਗਈ ਆ ਹੁਣ ਯਾਰ। ਅੱਛਾ ਤੇ ਹੁਣ ਇਹਦੀ ਸ਼ਾਦੀ ਤੋਂ ਮੈਂ ਕਿਉਂ ਖਿਲਾਫ ਆ, ਇਹਨੂੰ ਵੀ ਮੈਂ ਦੱਸ ਦਵਾਂ। ਹਾਂਜੀ ਦੱਸੋ ਜੀ। ਪਤਾ ਕੀ ਗੱਲ, ਸਭ ਤੋਂ ਪਹਿਲੇ ਨੰਬਰ ਤੇ ਇਹਦੀ ਅਕਲ ਗ੍ਰਿਫਤ ਨਹੀਂ ਸ਼ੋਰ, ਮਜ਼ਬੂਤ। ਹਾਂਜੀ ਅਕਲ ਸ਼ੋਰ ਵੀ ਹੋਣਾ ਚਾਹੀਦਾ, ਕੋਈ ਬੈਂਕ ਬੈਲੈਂਸ ਹੋਣਾ ਚਾਹੀਦਾ, ਠੀਕ ਹੈ ਨਾ। ਕੋਈ ਤਾਂ ਕਿ ਤੇਰੀ ਸ਼ਾਦੀ ਹੋਵੇ, ਕੋਈ ਬੇਗਮ ਨੂੰ ਤੂੰ ਮਰੀ ਲੈ ਕੇ ਜਾਵੇਂ ਜਾਂ ਦੁਬਈ ਜਾਂ ਕਿਤੇ ਹੋਰ ਲੈ ਕੇ ਜਾਵੇਂ, ਤੇਰੀ ਜੇਬ 'ਚ ਪੈਸੇ ਹੋਣ, ਠੀਕ ਆ। ਵਿਆਹ ਤੋਂ ਬਾਅਦ ਲੈ ਕੇ ਜਾਵੇ ਯਾਰ ਉਹ ਨਹੀਂ ਲੈ ਕੇ ਜਾਂਦਾ, ਇਹਦੇ ਨਾਲ ਵਿਆਹ ਦਾ ਕੀ ਤਲਕ? ਉਹ ਜਾਣਦੇ ਚਲੋ ਯਾਰ ਕਿਤੇ ਜਾਣਾ ਹੈ, ਮੇਰੇ ਵਿਆਹ ਦੇ ਬੜਾ ਖਿਲਾਫ ਹੀ ਤੇਰੇ ਖਿਲਾਫ ਕਿਉਂ ਆ? ਤੇਰੇ 'ਚ ਕਰਤੂਤ ਆਨੇ ਦੀ ਨਹੀਂ ਹੈ। ਜਲੀਲ ਤੂੰ ਉਸਤਾਦ ਹੋਰਾਂ ਨੂੰ ਕਰਨ ਨੇ ਆ, ਤੂੰ ਕੀ ਕਰਤੂਤ ਆ ਤੇਰੇ 'ਚ? ਦੱਸ। ਤੁਹਾਡੀ ਡਰਮੀ 'ਚ ਬੰਬ ਚਲਾਇਆ ਜਾ, ਬੰਬ ਚਲਾ ਆਇਆ ਤੂੰ ਵੇਖ ਤੇ ਸਹੀ, ਤੂੰ ਵਿਚਾਰੀ ਲਿਆ ਕੇ ਅੱਛਾ ਪਰੇਸ਼ਾਨ ਹੀ ਕਰਨਾ। ਇੱਕ ਮਿੰਟ, ਕਾਜਲ ਨੂੰ ਲਈ ਫਿਰਨ ਦੇ, ਜੇ ਉਹ ਏਡੀ ਚੰਗੀ ਹੁੰਦੀ ਤੇ ਘਰ ਜਾਂਦੀ ਸਿੱਧੀ। ਉਦੋਂ ਦੀ ਰਾਣੀ ਮੁਖਰ ਦੇ ਘਰ ਰੁਕੀ ਹੈ, ਘਰ ਜਾਂਦੀ ਸਿੱਧੀ। ਅੱਛਾ ਘਰ ਜਾਂਦੀ। ਉਹ ਚਲੋ ਛੱਡ ਪਰੋਂ, ਉਹ ਹਲੇ ਉਸਤਾਦ ਜੀ ਮੁਕੰਮਲ ਹੀ ਨੇ ਨਹੀਂ ਹੋਇਆ। ਤੇਰਾ ਬੈਂਕ ਬੈਲੈਂਸ ਕਿੰਨਾ ਚੱਲਦਾ? ਮੇਰਾ ਬੈਂਕ ਬੈਲੈਂਸ ਹੈ ਟਾਈਮ ਮੇਰੇ ਜਾਇਜ਼ ਕੈਸ਼, ਓਏ ਕਿੰਨਾ ਸੇਰ ਚੜਿਆ ਪੁੱਛਣ ਦੇ ਜਾਇਜ਼ ਆ। ਕੈਸ਼ ਮੇਰੇ ਹੈ 8,000 ਰੁਪਇਆ ਜਾਇਜ਼। ਹੋਰ ਕੀ ਲੈਣਾ? ਬਸ ਦੱਸ ਸਾਹਿਬ ਦੱਸੋ ਕਿੰਨਾ ਕਰਨਾ ਬੈਲੈਂਸ ਦਾ? ਬੈਂਕ ਬੈਲੈਂਸ ਤੁਸੀਂ ਕਿਹਾ ਉਸਾਈ ਮੇਰੀ ਗੱਲ ਸੁਣੋ, ਕਿੰਨੇ ਮਰਲੇ ਦਾ ਮਕਾਨ ਤੁਹਾਡਾ? 2.5 ਮਰਲੇ। ਉਹ ਸੁੱਖ 'ਚ ਰੱਖਾਂਗਾ ਮੈਂ ਉਹਨੂੰ। 5 ਮਰਲੇ ਪਲਾਟ ਮੇਰੀ ਗੱਲ ਸੁਣੋ ਹਾਂਜੀ ਜੀ, ਪਲਾਟ ਵੀ ਹੈ, ਲੇਕਿਨ ਉਹ ਮੈਂ ਇਹ ਰਿਜ਼ਕ ਜਿਹੜਾ ਨਾ ਨਾਲ ਉਹਨੇ ਲੈ ਕੇ ਜਾਣਾ, ਮੁਕੱਦਰ ਰਲਨੇ ਆ, ਤੁਸੀਂ ਟੈਨਸ਼ਨ ਹੀ ਨਾ ਲਓ। ਅੱਲਾ ਪਾਕ ਯਾਰ ਆਸਾਨੀਆਂ ਕਰੇ, ਅਸੀਂ ਤੇ ਦੁਆ ਗੋਆਂ ਤੇਰੇ ਲਈ। ਲੇਕਿਨ ਅੱਛਾ ਇਹਨਾਂ 2.5 ਮਰਲੇ ਮਕਾਨ ਤੁਹਾਡਾ, ਹਾਂ ਬੈਂਕ ਬੈਲੈਂਸ ਵੀ 8,000, ਫੈਸਲ ਸਾਹਿਬ ਓਕੇ। ਅੱਛਾ ਓਕੇ ਤੂੰ ਦੱਸ ਮਤਲਬ ਹੁਣ ਕਾਜਲ ਦੀ ਇੱਧਰ ਕਰ ਦਵਾਂ? ਕਾਜਲ ਦੀ ਇੱਧਰ ਕਰਾ ਦਈਏ ਯਾਰ ਕਾਜਲ ਦੀ ਰਹਿਵੇ। ਜੇ ਫਰਜ਼ ਕਰੋ ਉਸਤਾਦ ਜੀ ਇਹ ਫੈਸਲ ਸਾਹਿਬ ਇਹਦਾ ਵਿਆਹ ਨਹੀਂ ਨਾ ਹੋਣਾ, ਇਦਾਂ ਹੀ ਫਿਰ ਰੌਲੇ ਬਣਨੇ ਆ। ਤੁਸੀਂ ਇਦਾਂ ਹੀ ਫਿਰ ਭੁਗਤਦੇ ਰਹਿਣਾ, ਕਾਜਲ ਹੋਈ ਤੇ ਕਦੀ ਨੇਹਾ ਹੋਈ, ਬਾਅਦ ਚਲੋ ਚ ਯਾਰ ਸਾਨੂੰ ਕੀ ਲੱਗੇ ਯਾਰ, ਅਸੀਂ ਤੇ ਐਜ਼ ਅ ਫੈਨ ਗੱਲ ਕਰ ਰਹੇ ਹਾਂ ਕਿਉਂਕਿ ਉਹ ਆਈਡੀਅਲ ਕਪਲ ਸੀਗਾ। ਅਸੀਂ ਤੇ ਉਹਦਾ, ਮੈਨੂੰ ਨੇਹਾ ਕੱਕੜ ਦਾ ਵੀ ਦੁੱਖ ਹੋਇਆ, ਮੈਨੂੰ ਉਹਦਾ ਦੂਸਰੇ ਨੰਬਰ ਤੇ ਜਿਹੜਾ ਲਾਸਟ ਦੇ ਵਿੱਚ ਯਾਰ ਜਿਹੜੀ ਡਿਵੋਰਸ ਹੋਈ ਹੈ। ਯਾਰ ਇਹ ਨੇਹਾ ਕੱਕੜ ਵਾਲੀ ਖਬਰ ਨਹੀਂ ਸਹੀ ਹੋਣੀ ਮੇਰਾ। ਨਹੀਂ ਉਸਤਾਦ ਜੀ ਉਹ ਵੀ ਮੈਂ ਮੈਨੂੰ ਤੇ ਇਹ ਵੀ ਨਹੀਂ ਸਹੀ ਉਹ ਵਿਚਾਰੀ ਰੋਣੀ ਬਹੁਤ ਡਈ ਸੀ। ਹਾਂ ਉਹ ਮੈਂ ਸਦਕੇ ਜਾਵਾਂ ਯਾਰ, ਐਡੀ ਅੱਛੀ ਯਾਰ, ਦਰਦ ਦਿਲ। ਕੌਣ? ਨੇਹਾ ਕੱਕੜ। ਦਰਦ ਡਿਸਕੋ ਨਹੀਂ ਦਰਦ ਦਿਲ ਉਸਤਾਦ ਜੀ ਦਰਦ ਯਾਰ, ਉਹਦੇ ਸਾਹਮਣੇ ਕੋਈ ਵੀ ਪਰੇਸ਼ਾਨ ਸੀ ਇਹ ਉਹ, ਉਹਨੇ ਕਿੰਨੇ ਯਾਨੀ ਕਿ ਡੋਨੇਸ਼ਨ ਕੀਤੇ ਨੇ ਯਾਰ, ਉਹਦੀ ਸਾਰੀ ਆਦਤ ਮੇਰੇ ਤੇ ਆ। ਉਹਨਾਂ ਦੇ ਤਰਸ ਤੁਰੀ ਜਦ ਕਰਦੇ ਆ, ਉਹਨਾਂ ਦੇ ਤਰਸ ਖਾਈ ਆਉਂਦੇ ਵੇ, ਆਪ ਸਾਰੀ ਰਾਤ ਰਕਸ਼ੇ 'ਚ ਸੁੱਤਾ ਰਹਿੰਦੇ ਹੈ। ਉਹਦੇ ਚ ਤੁਹਾਡੇ ਵਰਗੀਆਂ ਸਾਰੀਆਂ ਆਦਤਾਂ ਉਹ ਵੀ ਕਹਿੰਦਾ ਉਹਦੀ ਸਾਰੀ ਆਦਤ ਕਹਿੰਦਾ ਮੇਰੇ ਤੇ ਹੈ। ਉਹ ਡੋਨੇਸ਼ਨ ਜਿਹੜੀ ਕਰਦੀ ਕੁਰਦੀ ਹੈ, ਦੂਸਰੇ ਉਹ ਗਰੀਬਾਂ ਦਾ ਅਹਿਸਾਸ ਕਰਦੀ ਉਹ ਵੀ ਲੱਤ ਜਾਣ ਬੋਝ ਕੇ ਤੜਾ ਕੇ ਤੇ ਘਰ ਦੀ ਰਹਿੰਦੀ। ਯਾਰ ਨਹੀਂ ਉਹ ਵੀ ਲੱਤ, ਮੈਂ ਤੈਨੂੰ ਲੱਤ ਦਾ ਕਿਹਾ, ਉਹ ਮੈਂ ਬੈਠਾ ਸ਼ੋਅ ਨਹੀਂ ਕਰਨ ਡਿਆ, ਨਹੀਂ ਛੁੱਟੀ ਕੀਤੀ ਆ, ਬਹਾਨਾ ਕਰਨ ਡਿਆ। ਯਾਰ ਬਸ ਕਰਦੇ, ਉਹਨੇ ਤੇ ਕਦੀ ਨਹੀਂ ਆਇਆ ਬਾਹਰ, ਉਹਨਾਂ ਨੱਕ ਸਾਫ਼ ਕੀਤਾ। ਮੈਂ ਰਮਾਨ ਨਾ ਕਰਦਾ।
ਕਈ ਆਦਤਾਂ ਨਹੀਂ ਰਲਦੀਆਂ ਉਹਦੀਆਂ। ਅਸਲ ਉਹਦਾ ਜੇ ਤੁਸੀਂ ਬੋਲੋ ਤਾਂ ਉਹਦੇ ਬੈਲੈਂਸ ਉਸਤਾਦ ਜੀ ਬੈਂਕ ਬੈਲੈਂਸ 8000 ਰੁਪਇਆ ਹੋਵੇ, 2.5 ਮਰਲੇ ਦਾ ਮਕਾਨ ਹੋਵੇ, ਹੋਰ ਕੀ ਚਾਹੀਦਾ? 5 ਮਰਲੇ ਦਾ ਪਲਾਟ ਵੀ ਹੈ। 5 ਮਰਲੇ ਦਾ ਪਲਾਟ ਕਿਉਂ ਨਹੀਂ ਬਣਾਉਂਦਾ? ਮੁੰਡਾ ਵੀ ਕਮਾਈ ਕਰਦਾ ਵਾ। ਉਹ ਹੱਲੇ ਮੈਂ ਸ਼ੋਅ ਨਹੀਂ ਕਰਨਾ ਉਹ ਪਲਾਟ ਹੱਲੇ ਮੈਂ ਹਾਲੇ ਉਹ ਨਖੱਟੂ ਵੀ ਨਹੀਂਗਾ। ਸਹੀ ਗੱਲ। ਜੇ ਕਹਿੰਦੇ ਬਹੁਤਾ ਤੇ ਉਹ ਆਪਾਂ ਉਹ 2.5 ਮਰਲੇ ਰੰਗ ਕਰਾ ਲੈਨੇ। ਗੱਲ ਤੋਰ ਹੁਣ ਨਾ ਹੋਇਆ ਤੇ ਮੈਂ ਤੈਨੂੰ ਫੜ ਲੈਣਾ। ਮੈਨੂੰ ਕਾਹਤੋਂ ਪੜ ਲੈਣਾ? ਮੈਂ ਕਹਦਾ ਤੇਰੇ ਮੈਂ ਸਟਾਮ ਲਿਖ ਕੇ ਦੇ ਗੱਲ ਤੋਰ यार जे फैसला ना मना तो मैंने तेरे को गोली मार देना, इसको मनाओ। ਉਹਨੇ ਕਿਹਾ ਇੱਕ ਜਗ੍ਹਾ ਤੋਂ ਫੈਸਲ ਨੂੰ ਜਨਮ ਉਸਤਾਦ ਜੀ ਆਫਰ ਇੱਕ ਆਈ। 에ਅਰ ਕੂਲਰ ਵੀ ਹੈ ਸੱਚ, ਮੈਨੂੰ ਹੁਣ ਯਾਦ ਹੈ। ਲੈ ਫੇਰ ਤੇ ਰੁਕਣਾ ਹੀ ਨਹੀਂ ਕਿਸੇ ਜ਼ਰੂਰਤ ਦੀ ਗੱਲ ਤੇ ਫੈਸਲ ਪਤਾ ਨਹੀਂ ਕਿਉਂ ਨਹੀਂ ਸਾਜੀ ਕਰਾਉਣ ਦੇ इतराज करवा के ਫੈਸਲ ਸਾਹਿਬ ਜਿਹੜਾ ਤੁਸੀਂ ਕਹਿ ਰਹੇ ਸੀ ਉਹ ਬੱਚੀ ਉਹ ਕਹਿੰਦੇ ਆਹੋ ਸਾਜੀ ਰਿਸ਼ਤਾ ਹੈਗਾ ਇੱਕ ਬੜੇ ਯਾਨੀ ਕਿ ਨਾ ਗਰੀਬ ਲੋਕ ਹੈਗੇ ਨੇ, ਮਾੜੇ ਲੋਕ, ਉਹਨਾਂ ਨੇ ਕਿਹਾ ਜੀ ਕਿ ਸਜਾਦ ਸਾਹਿਬ ਹਮ ਹੀ ਭਰ ਲੈਣ, ਹਾਂਜੀ ਗਰੰਟੀ ਦੇ ਦੇਣ ਸਾਨੂੰ 20 ਲੱਖ ਰੁਪਏ ਨਾਲ। ਤੇ ਅਸੀਂ ਯਾਨੀ ਕਿ ਹੱਕ ਮਹਿਰ ਉਹਨਾਂ ਨੇ 20 ਲੱਖ ਰੁਪਈਆ ਰਖਾਣਾ। ਲੇਕਿਨ ਕਹਿ ਕੋ ਆ ਗਏ ਹੱਕ ਮਹਿਰ ਉਸ ਸੂਰਤ ਦੇ ਵਿੱਚ ਹੁੰਦਾ ਹੈ ਕਿ ਜੇ ਤੁਸੀਂ ਛੱਡਣਾ ਓਕੇ ਫਿਰ ਤੁਸੀਂ ਪੈਸੇ ਦੇਣੇ ਨੇ। ਮੇਰੀ ਸਿਰਫ ਇੱਕੋ ਹੀ ਦਰਖਾਸਤ ਆ, ਕਿਹੜੀ? ਕਰ ਦਈਏ ਜੀ ਹੁਣ ਆ ਕੇ ਪਤਾ ਨਹੀਂ। ਹਾਂ ਨਹੀਂ ਤੇ ਉਹ ਗਰੀਬ ਨੇ ਵਿਚਾਰੇ, ਗਰੀਬ ਲੋਕ ਨੇ, ਹਾਂ ਠੀਕ ਹੈ ਨਾ, ਸ਼ਰੀਫ ਆਦਮੀ ਗਰੀਬ ਨੇ, ਹਾਂ। ਤੇ 20 ਲੱਖ ਹੱਕ ਮਹਿਰ ਕਹਿੰਦੇ ਲਾਓ ਤੇ ਵਿਆਹ ਅਮੀਰ ਹੋਣ ਵਾਸਤੇ ਕਰਨਾ ਉਹਨਾਂ ਨੇ। ਨਹੀਂ ਤੁਸੀਂ ਤੇ ਸਾਬਿਆ ਸੀਗੇ ਤੋਂ ਨਾ। ਨਹੀਂ ਤੇ ਮੈਂ ਉਹ ਗਰੀਬ ਸਾਹਮਣੇ ਨੇ, ਸੀ ਕਹਿੰਦਾ ਤੇ 20 ਲੱਖ ਰੁਪਏ ਹੱਕ ਮਹਿਰ। ਉਹ ਯਾਰ security ਸਿਕਿਉਰਿਟੀ ਕਿਹੜਾ ਵੀ ਉਹ ਅੱਲਾ ਮਾਫੀ ਦਾ ਡਾਕੂ ਆ। ਤੁਸੀਂ ਉਹਦੀ ਗਾਰੰਟੀ ਦਿੰਦੇ ਆ? ਹਾਂਜੀ ਮੈਂ ਦਿੰਨਾ। ਬੜੀ ਗੱਲ ਬੜੀ ਗੱਲ ਤੇ ਤੁਹਾਡੀ ਮੰਨ ਲੈਣੀ ਉਹਨਾਂ ਨੇ। ਉਹ ਡੁੱਬ ਕੇ ਮਰ ਜਾਓ, ਹੁਣ ਗਾਰੰਟੀ ਦੇਤੀ ਐ। ਹੁਣ ਵੀ ਨਾ ਹੋਇਆ ਮੈਂ ਤੈਨੂੰ ਫੜ ਲੈਣਾ। ਮੈਨੂੰ ਕਿਉਂ ਫੜ ਲੈਣਾ ਤੂੰ? ਯਾਰ ਤੂੰ ਤੋਰੀ ਗੱਲ ਹੁਣ ਉਹਨਾਂ ਨੂੰ ਕਹਿਆ। ਲੈ ਅੱਛਾ ਉਹ ਜਿਹੜੀ ਗੱਲ ਕਰਨ ਲੱਗਾ ਸੀ ਉਹ ਕਰ। ਹਾਂ ਮੇਰੀ ਭਾਈ ਇੱਕੋ ਹੀ ਦਰਖਾਸਤ ਆ, ਨਾ ਉਹ ਆ ਹੁਣ ਗੁੱਜਰ ਤੇ ਨਾ ਉਹ ਆ ਮੁਗਲ ਹੂੰ, ਬਸ ਠੀਕ ਇਹਨਾਂ ਤੋਂ ਇਲਾਵਾ ਜਿਹੜੀ ਮਰਜ਼ੀ ਬਣਾ। ਖੁਸ਼ੀਆਂ ਚੜ ਗਈਆਂ ਆ, ਖੁਸ਼ੀਆਂ ਚੜ ਗਈਆਂ। ਲੋ ਵੀ ਤੁਹਾਡੀ ਤੇ ਜਾਨ ਛੁੱਟੀ। उतर ही है हुण। ਪ੍ਰੀਤ ਭਾਈ ਸਾਡੇ ਲਈ ਕੋਈ ਵੀ ਹੋਵੇ ਅਸੀਂ ਹਾਜ਼ਰ ਹਾਂ ਭਰਾਵਾ। भाजी ਠੀਕ ਹੈ, ਅਸੀਂ ਤੇਰੇ ਬਾਜ਼ੂ ਬਣ ਕੇ ਇਨਸ਼ਾਅੱਲਾ ਤਾਲਾ ਤੇਰੇ ਸ਼ਾਨਾ ਪਛਾਨਾ ਚੱਲਾਂਗੇ। ਅੱਛਾ ਯਾਰ ਹਾਂਜੀ ਇੱਕ ਮਿਸਾਲ ਆ, ਜੀ ਜੀ ਤੇਰਾ ਰਿਸ਼ਤਾ ਹੁੰਦਾ ਵਾ ਤੇਰੇ ਵਾਸਤੇ। ਹਾਂਜੀ। ਉਹ ਕਹਿੰਦੇ ਨੇ ਜੀ ਕਿ ਤੁਸੀਂ ਆਪਣੀ ਰਿਕੁਆਇਰਮੈਂਟ ਦੱਸੋ। ਮਤਲਬ ਇੱਕ ਰਿਸ਼ਤੇ ਵਾਲਾ ਵਿਚੋਲਾ ਜਿਹੜਾ ਹੁੰਦਾ ਉਹ ਤੈਨੂੰ ਪੁੱਛਦਾ ਕਿ ਤੁਸੀਂ ਆਪਣੀ ਰਿਕੁਆਇਰਮੈਂਟ ਦੱਸੋ, ਮੇਰੇ ਕੋਲ 10-12 ਰਿਸ਼ਤੇ ਨੇ ਤੇ ਤੁਸੀਂ ਦੱਸੋ ਤੁਹਾਨੂੰ ਕੀ। ਤੁਸੀਂ ਕਈ ਲੋਕ ਕਹਿੰਦੇ ਨੇ ਯਾਰ ਸਾਨੂੰ ਇਹ ਨਹੀਂ ਗਰਜ ਵੀ ਪੜ੍ਹੀ ਲਿਖੀ ਹੋਵੇ ਨਾ ਹੋਵੇ, ਪਰ ਘਰ ਦਾ ਕੰਮ ਚੰਗਾ ਕਰਨ ਵਾਲੀ ਹੋਵੇ, ਇੱਜ਼ਤ ਕਰਨ ਵਾਲੀ ਹੋਵੇ। ਕੁਝ ਲੋਕ ਕਹਿੰਦੇ ਨੇ ਯਾਰ ਸਾਨੂੰ ਪੜ੍ਹੀ ਲਿਖੀ ਚਾਹੀਦੀ ਹੈ। ਕੁਝ ਲੋਕ ਕਹਿੰਦੇ ਨੇ ਯਾਰ ਸਾਨੂੰ ਥੋੜਾ ਜਿਹਾ ਨਾ ਪੈਸੇ ਵਾਲੇ ਚਾਹੀਦੇ ਨੇ, ਮਤਲਬ ਬਹੁਤ ਸਾਨੂੰ ਮਾੜੇ ਨਹੀਂ ਚਾਹੀਦੇ। ਕੁਝ ਕਹਿੰਦੇ ਨੇ ਯਾਰ ਭਾਵੇਂ ਕੁਝ ਵੀ ਨਹੀਂ ਗਾ, 1 ਰੁਪਈਆ ਵੀ ਨਾ ਦੇਣ, ਪਰ ਕੁੜੀ ਚੰਗੀ ਹੋਵੇ। ਤੇ ਤੁਹਾਡੀ ਕੀ ਰਿਕੁਆਇਰਮੈਂਟ? ਮੇਰੀ ਆ ਇੱਕੋ ਹੀ ਜਿਹੜੀ ਹੈ ਆਖਰ ਤੇ ਤੁਸੀਂ ਕਿਹਾ ਕੁੜੀ ਚੰਗੀ ਹੋਣੀ ਚਾਹੀਦੀ। ਅੱਛਾ ਚੰਗੀ ਕਿਸ ਵਾਲੇ? ਚੰਗੀ ਤੋਂ ਸਾਰੇ ਕੰਮ ਮੈਨੇਜ ਹੋ ਜਾਂਦੇ ਆ। ਜਦੋਂ ਚੰਗੀ ਨਾ ਹੋਈ ਬਾਕੀ ਹਰ ਚੀਜ਼ ਹੋਈ ਫਿਰ ਕੀ। ਉਹ ਤੂੰ ਕਿਹੜੇ ਕੰਮ ਮੈਨੇਜ ਕਰਾਣੇ ਆ? ਕਾਜਲ ਚੰਗੀ ਨਾ ਸੀ ਤੇ ਵੇਖ ਲਾ। ਉਹ ਯਾਰ ਤੂੰ ਕਿਹੜੇ ਕੰਮ ਮੈਨੇਜ ਕਰਾਣੇ ਮੈਂ ਆ? ਕੰਮ ਘਰ ਦੇ ਕਰਿਓ ਜਿਹੜੇ ਘਰ ਦੇ ਹੁੰਦੇ। ਤੇ ਨੌਕਰਾਂ ਨਹੀਂ ਲੈਣੀਆਂ ਤੂੰ ਹੈ? ਉਹ ਕਹਿੰਦਾ ਵਾ ਘਰ ਨਹੀਂ ਨਸਲ ਬਣਾਉਣ ਵਾਲੀ ਚਾਹੀਦੀ ਹੈ। ਜਿਹੜੀ ਘਰ ਜਿਹੜਾ ਬਣ ਜਾਂਦੇ ਆ ਸਾਰਾ ਕੁਝ ਬਣਦਾ ਟੱਟ ਜਾਂਦਾ ਵਾ, ਲੇਕਿਨ ਨਸਲ ਸੰਵਾਰਨ ਵਾਲੀ ਜਿਹੜੀ ਉਹ ਨਾ ਚਾਹੀਦੀ। ਤੇ ਫਿਰ ਪੜ੍ਹੀ ਲਿਖੀ ਭਾਵੇਂ ਨਾ ਹੋਵੇ, ਪੜ੍ਹੀ ਲਿਖੀ ਨਾ ਹੋਵੇ, ਤਾਂ ਫਿਰ ਕਿੱਥੋਂ ਨਸਲ ਸੰਵਾਰਨੀ ਉਹਨੇ? ਭਾਵੇਂ ਤੇ ਅਨਪੜ੍ਹ ਨਹੀਂ ਨਸਲਾਂ ਸੰਵਾਰਨੀ। ਨਹੀਂ ਤੇਰੀ ਸਵਰੀ ਹੈ। ਹਾਂਜੀ ਤੂੰ ਅੱਗੋਂ ਸਵਾਰੀ ਕਿਸੇ ਦੀ? ਉਹ ਨਹੀਂ ਹੈ ਪੜ੍ਹਾਈ ਦਾ ਬੜਾ, ਉਹ ਬੇਟਾ ਬੜਾ ਅਮਲ ਦਖਲ ਹੁੰਦਾ ਵਾ। ਪਰ ਇੱਕ ਰੋਲਾ ਕਿਹਦਾ ਨਰਸ ਕੁੜੀ ਨਰਸ ਆ। ਜੇ ਕਹਿੰਦੇ ਤੇ ਦੱਸੋ ਮੈਂ ਗੱਲ ਤੋੜ ਲੈਣਾ। ਨਰਸ ਦਾ ਰਿਸ਼ਤਾ ਆਇਆ ਤੈਨੂੰ? ਹਾਂਜੀ ਨਰਸ ਦਾ, ਪਰ ਇੱਕ ਨਿਗਾਹ ਯਾਰ ਰੋਲਾ ਇੱਕ ਨਰਸਰਾ ਨਾ ਕਰਾਈ ਉਹਨੇ ਤੈਨੂੰ। ਰੋਟੀ ਵੀ ਅੱਜ ਦਿਆ ਕਰਨੀ। ਚਲੋ ਜਰਾ ਲੇਟੋ ਉਲਟੇ। ਤੇ ਤੂੰ ਉਹਨੂੰ ਆਵਾਜ਼ ਵੀ ਦੇ ਸਿਸਟਰ। ਤੋਦਾ ਪੜੀ ਹੈ ਭਾਈ, ਬੜੇ ਬਰਾਦਰੀ ਵੀ ਹੈ ਤੇ ਬੜੇ ਚੰਗੇ ਆ। ਇਹ ਜ਼ਰਾ ਮਾਰੇ ਸਿਰਫ ਇੱਕ ਨਿੱਕੀ ਜੀ ਪ੍ਰੋਬਲਮ। ਉਹਨਾਂ ਇੱਕ ਕੁੜੀ ਦਾ ਮੁੰਡਾ ਪਹਿਲੇ ਵੀ ਆ ਉਹਦਾ। ਕੁੜੀ ਦਾ ਮੁੰਡਾ ਯਾਰ ਇਹ ਕੋਈ ਵੱਡੀ ਗੱਲ ਨਹੀਂ, ਇੱਕ ਕੋਈ ਬੁਰੀ ਗੱਲ। ਹਾਂਜੀ ਹਾਂਜੀ ਤੇ ਉਹ ਇਹ ਆ ਬਸ, ਬਾਕੀ ਕੋਈ ਇਹ ਕੋਈ ਐਬ ਤੇ ਨਹੀਂ ਹੈ? ਹਾਂਜੀ ਨਹੀਂ ਐਬ ਨਹੀਂ, ਮੈਂ ਕਿਹਾ ਬਸ ਇਹਦੀ ਵਜ੍ਹਾ ਤੋਂ ਆ ਬਸ। ਤੂੰ ਦੇਖੀ ਆ? ਨਹੀਂ ਮੈਂ ਨਹੀਂ ਹਲੇ। ਇਹ ਵਿਚੋਲੇ ਨੂੰ ਮੈਂ ਇੱਕ ਵਿਚੋਲਾ ਮਿਲਿਆ ਮੈਨੂੰ, ਤੁਸੀਂ ਸੱਚ ਕਿਹਾ ਉਹਨੂੰ। ਹਾਂਜੀ ਡਾਇਰੈਕਟ ਹੀ ਮੈਨੂੰ ਕਹਿੰਦਾ ਵਿਆਹ ਮੈਂ ਤੇਰਾ ਕਰਾ ਦਿਆਂ। ਚਿੱਟਾ ਵਿਚੋਲਾ? ਹਾਂਜੀ ਮੈਂ ਕੋ ਭਾਈ ਆਪਣਾ ਕਾਰਡ ਦੇ ਗਿਆ, ਮੈਨੂੰ ਨੰਬਰ ਮੈਨੂੰ ਮਿਸ ਕਾਲ ਦੇ ਕੇ ਕਹਿੰਦਾ ਹਫਤੇ ਦੇ ਵਿੱਚ ਨਾ ਓਕੇ ਹੋ ਜਾਊਗਾ। ਬਾਅਦ ਚੋਂ ਮੈਂ ਨਾ 10 ਦਿਨਾਂ ਬਾਅਦ ਫੋਨ ਕੀਤਾ, ਉਹ ਕਹਿੰਦਾ ਯਾਰ ਮੇਰਾ ਆਪਣਾ ਘਰ ਰੋਲਾ ਬਣਿਆ, ਬਾਅਦ ਚੋਂ ਕਰੀ ਜਾਣਾ। ਮੈਂ ਤੈਨੂੰ ਮੈਂ ਕੱਟਦਾ। ਤੂੰ ਡਾਇਰੈਕਟ ਤਾਂ ਵਿਚੋਲੇ ਨਾਲ ਡਾਇਰੈਕਟ ਤੂੰ ਮਿਲਣ। ਉਹ ਨਹੀਂ, ਉਹ ਨਰਸ ਨੇ ਅਫਸਾਈ ਕਰਾ ਲੈਣਾ। ਉਹਨੇ ਕਿਹਾ ਕਹਿੰਦੀ ਮੈਂ ਸ਼ਾਦੀ ਕਰਾ ਲਾਂਗੀ। ਆਹੋ ਲੇਕਿਨ ਉਹਦੇ ਮੁੰਡੇ ਦੀ ਸ਼ਾਦੀ ਹੋ ਲਵੇ ਉਸ ਤੋਂ ਬਾਅਦ ਉਹਨੇ ਕਰਾਣੀ ਹੋਈ ਕਰਾਈ। ਨਹੀਂ ਆ ਝੂਠ ਬੋਲਣ।
ਨਰਸ ਨੇ ਉਹਨੇ ਕਿਹਾ ਵਾ, ਕਹਿੰਦੀ ਮੈਂ ਵਿਆਹ ਕਰਾ ਲਾਂਗੀ, ਸਿਰਫ ਮੈਨੂੰ ਬੰਦੇ ਨੂੰ ਬਣਾ ਲੈ। ਸਹੀ ਗੱਲ। ਵੈਸੇ ਨਰਸਾਂ ਦਾ ਵਿਆਹ ਕਰਨ ਦਾ ਫਾਇਦਾ ਬਹੁਤ ਹੋਇਆ। ਕਾਹਦਾ ਫਾਇਦਾ ਹੋਣਾ? ਸਾਜੀ ਇੱਕ ਤੇ ਕੋਈ ਤਬੀਅਤ ਉਨੀਕੀ ਹੁੰਦੀ ਹੈ, ਉਹ ਘਰ ਸਾਰਿਆਂ ਦਾ ਉਹਨੇ ਆਪੇ ਦਵਾਈਆਂ ਇਹ ਉਹ, ਉਹਨੇ ਰੋਟੀ ਪਾਣੀ ਵੀ ਇਦਾਂ ਹੀ ਦੇਣਾ ਨਾ, ਨਾਲੇ ਉਸਤਾਦ ਜੀ ਉਹਨੇ ਇਹਨੂੰ ਚੰਗੇ ਭਲੇ ਨੂੰ ਖੁਰਾਕ ਵਾਲੀ ਨਾਲ ਲਾ ਦੇਣੀ। ਨਰਸ ਨਾਲ ਵਿਆਹ ਕਰ ਲਾ, ਫਾਇਦਾ ਹੀ ਆ, ਉਹ ਵੱਡੀ ਹੋ ਕੇ ਦਾਈ ਬਣ ਜਾਂਦੀ। ਸਹੀ ਗੱਲ। ਯਾਰ ਨਰਸ ਨੇ ਵਿਆਹ ਕਰ ਲਿਆ ਨਾ ਤੇ ਉਹਨੇ ਉਹ ਨੀਲੇ ਜਿਹੇ ਪਰਦੇ ਅੱਗੇ ਕਰਕੇ ਕਹਿਣਾ ਚੱਲ ਰੋਟੀ ਖਾ ਲਾ। ਸਹੀ ਗੱਲ। ਉਹਨੇ ਇਹਦੀ ਬਾਸਕਟ ਇਸਤਰੀ ਕਰਨ ਦਿਆ ਹੋਣਾ ਤੇ ਇਹਨੇ ਉਹਦਾ ਚਿੱਟਾ ਕੋਟ ਇਸਤਰੀ ਕਰਨ ਦਿਆ। ਯਾਰ ਮੈਂ ਸੁਬਹ ਉੱਠਣਾ ਦਿਲ ਕਰੇ ਇੱਥੇ ਪੈਪ ਬਣਿਆ ਹੋਵੇ। ਆਹ ਨਹੀਂ ਯਾਰ ਉਹਦਾ ਫਾਇਦਾ ਵਾ ਵੈਸੇ। ਉਸਤਾਦ ਜੀ ਫਾਇਦਾ ਉਹ ਨਰਸ ਦਾ ਨਹੀਂ ਫਾਇਦਾ ਹੈਗਾ, ਡਾਕਟਰ ਦਾ ਫਾਇਦਾ ਵਾ। ਨਰਸ ਤੇ ਮਤਲਬ ਨਰਸ ਵੀ ਅੱਧੀ ਕਿ ਡਾਕਟਰ ਹੀ ਹੁੰਦੀ ਹੈ ਯਾਰ। ਇਹ ਅੱਧੀ ਕੀ ਪੂਰੀ ਘਰ, ਅੱਧੀ ਰਾਤ ਨੂੰ ਕੋਈ ਵੀ ਉਹ ਯਾਰ ਜਿਹੜੇ ਬੰਦੇ ਸਿਰਫ ਮੈਡੀਕਲ ਸਟੋਰ ਤੇ ਜਾ ਕੇ ਦਿਲ ਕਰੇ ਅੰਦਰੋਂ ਮਤਲਬ ਗੁਰਦਾ ਖਰਾਬ ਹੋਇਆ ਹੋਵੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ, ਮਤਲਬ ਕਿਡਨੀ ਦੀ ਪੇਨ ਹੋ ਰਹੀ ਹੋਵੇ ਨਾ ਤੇ ਉਹਨਾਂ ਨੂੰ ਅੰਦਾਜ਼ਾ ਨਾਲ ਜਾ ਕੇ ਤੇ ਯਾਰ ਇੱਥੇ ਦਰਦ ਜੀ ਹੋ ਰਹੀ ਕੋਈ, ਉਹ ਵੀ ਅਗਲਾ ਗੈਸ ਸਮਝ ਕੇ 4 ਗੋਲੀਆਂ ਦੇ ਦਿੰਦਾ, ਉਹਦੇ ਨਾਲ ਹੀ ਕਹਿੰਦੇ ਆਰਾਮ ਆ ਗਿਆ। ਆਹੋ ਯਾਰ ਇਹ ਸੁੱਤਾ ਉੱਠਿਆ ਤੇ ਇਹਦੀ ਉਂਗਲੀ ਫੜ ਕੇ ਕਰੇ ਕੜਿਕ 180 ਉਹ ਸ਼ੂਗਰ ਚੈੱਕ ਕਰ ਲੈਦੀ। ਆਹੋ ਤੇ ਸਹੀ ਗੱਲ ਆ ਯਾਰ। ਮੈਂ ਉਹਨੂੰ ਕਹਾਂ ਮੈਨੂੰ ਰੋਟੀ ਦਿਓ, ਕਹੇ ਪਹਿਲੇ ਪਰਚੀ ਬਣਵਾ ਫੇਰ ਰੋਟੀ ਮਿਲਣੀ। ਤੂੰ ਬਾਹਰ ਅੱਬਾ ਜੀ ਬੈਠੇ ਉਹਨਾਂ ਕੋ ਪਰਚੀ ਬਣਾ ਨਾ ਯਾਰ ਇਹਨੇ ਕੰਮ ਕਰੀ ਤੇ ਸਹੀ ਗੱਲ ਹੈ। ਇਹਨੇ ਉਹਦਾ ਤਜਤ ਪਾਣਾ ਨਾਲ ਉਹ ਬਰਨੋਲਾ ਲੱਗਿਆ ਹੋਇਆ ਕਰਦਾ। ਇਹਨੇ ਘਰ ਵੜਦੇ ਕਹਿਣਾ ਕਿੱਥੇ ਆ, ਉਹਨੇ ਕਹਿਣਾ ਸਟੇਚਰ ਤੇ। ਇਹਦੇ ਅੱਬੂ ਨੇ ਪੁੱਛਣਾ ਆਵਾਜ਼ ਕਿੱਥੇ ਆ, ਉਹਨੇ ਕਹਿਣਾ ਉਹ ਵਾਰਡ 'ਚ ਪਿਆ ਵਾ ਆਪਣੇ ਵੱਡੇ ਕਮਰੇ ਮਸੈਰੀ ਵਾਲੇ ਵਾਰਡ ਵਾਰਡ 'ਚ ਪਿਆ ਵਾ। ਇਹਨਾਂ ਦੀ ਲੜਾਈ ਵੀ ਆਪਸ ਇਦਾਂ ਦੀ ਨਹੀਂ, ਮੇਰੇ ਕੋਲ ਡਾਇਲਿਸਿਸ ਨਾ ਕਰਵਾ ਲਿਓ। ਮੈਂ ਤੇਰੀ ਇੱਥੋਂ ਗਾਟੀ ਸੈਪਟਰੋਨ ਮਾਰਨੀ। ਭਾਈ ਮੈਂ ਵੀ ਪੂਰਾ ਡਾਕਟਰ ਹੀ ਆ ਜੇ ਉਹ ਨਰਸ। ਸਹੀ ਗੱਲ। ਸਹੀ ਗੱਲ। ਉਹ ਵੀ ਉਹਨੂੰ ਡਾਕਟਰ ਹੀ ਦੁਨੀਆ ਵੀ ਅੱਛਾ ਯਾਰ ਜਿਹੜੇ ਡਾਕਟਰ ਹੁੰਦੇ, ਬੁੱਢੀ ਵੀ ਡਾਕਟਰ ਹੁੰਦੀ, ਆਪ ਵੀ ਡਾਕਟਰ, ਉਹਨਾਂ ਦੀ ਲਾਈਫ ਕਿੰਨੀ ਮਜ਼ੇਦਾਰ ਹੁੰਦੀ, ਬੜੀ ਬਹੁਤ ਅੱਛੀ ਹੈਨਾ। ਯਾਨੀ ਉਹ ਇੱਕ ਬੰਦਾ ਕਿਸੇ ਕੋ ਸ਼ਾਵਾਂ ਸੀ ਸਹੀ ਕਰਾਉਣੇ ਨਾ, ਉਹ ਆਪਣੇ ਆਪ ਨੂੰ ਠੀਕ ਕਰਨ ਲਈ ਕਿੱਡੇ ਅੱਛੇ ਹੋਣੇ। ਹਾਂ यानी उन्होंने कहा मेरे सिर को पेन हो रही है, वहां पे नेवर फ्लो पढ़ो यार साडे इलाके च स्लोली फ्लो स्पेटोगोन स्लो और लिफ्लोक्स मिक्स करके लगा लो। चलो जी ਉਹ ਸਾਡੇ ਇਲਾਕੇ 'ਚ ਡਾਕਟਰ ਹੀ ਉਹ ਆਪ ਦਵਾਈ ਲੈਣ ਜਾਂਦੇ ਜੀ 9 ਨੰਬਰ ਗਲੀ 'ਚ। यार डॉक्टर ਜਨੇਦ ਆਹੋ ਲਾਹੌਰ ਵਾਲਾ, ਉਹ ਦੋਵੇਂ ਮੀਆਂ ਬੀਵੀ ਡਾਕਟਰ ਨੇ। ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਕਦੀ ਤੁਹਾਨੂੰ ਇਦਾਂ ਹੋਇਆ? ਕਹਿੰਦੇ ਪਹਿਲੇ ਤੇ ਅਸੀਂ ਬਿਮਾਰ ਨਹੀਂ ਹੁੰਦੇ ਕਿਉਂਕਿ ਉਹਨਾਂ ਦਾ ਪਲਾਨ ਬੜਾ ਅੱਛਾ ਵਾ। ਤੇ ਫਿਰ ਉਹ ਕਹਿੰਦੇ ਜਦੋਂ ਅਸੀਂ ਬਿਮਾਰ ਕਦੀ ਕਿਤੇ ਕੋ ਹੋ ਜਾਈਏ ਨਾ ਤੇ ਫਿਰ ਅਸੀਂ ਇਹ ਵੀ ਡਿਸਪੈਂਸਰੀ ਤੋਂ ਨਹੀਂ ਉਹਨੇ ਬੁੱਢੀ ਕੋ ਪੁੱਛਣਾ ਹੁੰਦਾ ਮੈਂ ਕੀ ਖਾਵਾਂ। ਉਹ ਕੌਨਫੀਡੈਂਸ ਨਹੀਂ ਹੁੰਦਾ। ਲੇਕਿਨ ਉਸਤਾਦ ਇੱਛਾ ਇੱਕ ਛੋਟਾ ਜਿਹਾ ਕੰਮ ਹੋਰ ਕਰਨਾ ਸਾਜੀ ਇਹ ਜ਼ਰਾ ਕਮੈਂਟਸ 'ਚ ਪੁੱਛਣਾ ਕਿਹੜਾ ਕਪਲ ਜਿਹੜੇ ਡਾਕਟਰ ਨੇ, ਦੋਨੋਂ ਯਾਨੀ ਮੀਆਂ ਬੀਵੀ ਡਾਕਟਰਸ ਨੇ। ਯਾਰ ਮੇਰਾ ਇੱਕ ਯਾਰ ਹੈਗਾ ਵਾ ਡਾਕਟਰ ਅਰਸ਼ਦ MBBS ਤੇ ਉਹਨਾਂ ਦੀ ਮਿਸਿਸ ਹੈਗੀ ਹੈ ਡਾਕਟਰ ਹੁਮੈਰਾ। ਰਜ਼ਾ ਹਨਾ? ਨਹੀਂ ਯਾਰ ਡਾਕਟਰ ਤੁਹਾਡਾ ਇੱਕੋ ਹੀ ਆ ਡਾਕਟਰ ਯਾਰ, ਯਾਰਾਂ ਦਾ ਯਾਰ, ਵਾਈਲਡ ਲਾਈਫ ਡਾਕਟਰ। ਯਾਰਾਂ ਯਾਰ ਆ ਹੋਣਾ। ਯਾਰਾਂ ਦਾ ਯਾਰ ਆ, ਤੇਰਾ ਯਾਰ ਆ ਤੇ ਡਾਇਰੈਕਟ ਉਹਦੇ ਕੋਲ ਕੁੱਤਾ ਲੈ ਲਿਆ ਉਸਤਾਦ ਜੀ ਤੂੰ ਵਿੱਚ ਮੈਨੂੰ ਕੋ ਪਾਉਣਾ। ਉਸਤਾਦ ਜੀ ਇੱਕ ਸਰਪ੍ਰਾਈਜ਼ ਹੈਗਾ। ਇੱਕ ਕੁੱਤਾ ਹੈਗਾ ਉਹਦਾ, ਉਹ ਹੈ ਸੈਂਟ ਬਰਨਾਰਡ, ਉਹਦੀ ਨਸਲ ਆ ਸੈਂਟ ਬਰਨਾਰਡ, ਇਸ ਤਰ੍ਹਾਂ ਦਾ ਹੈਗਾ। ਉਹ ਕੀ ਲੱਗਦਾ ਤੁਹਾਡਾ? ਤੇ ਉਹ ਨਾ ਉਹ ਮੇਰਾ ਨਾ ਮੈਨੂੰ ਜ਼ਹਿਰ ਲੱਗਦਾ। ਉਹ ਦਿਹਾੜੀ ਲੱਗਦਾ। ਸਰ ਮੇਰਾ ਕੁਲੀਗ ਆ, ਠੀਕ ਹੈ ਉਸਤਾਦ ਜੀ। ਉਹਦਾ ਉਹ ਕੁੱਤਾ ਦਾ ਵਜ਼ਨ ਤੁਸੀਂ ਐ ਨਹੀਂ ਜਿਹੜਾ ਏਡਾ ਜੀ ਇਹ ਪਤਾ ਥੋੜੀ ਹੈ ਉਹ ਲੈਂਥ ਉਹਦੀ ਵਜ਼ਨ ਨੂੰ ਤਾਂ ਉਹ ਬਕਾਇਦਾ ਭਾਈ ਉਹ ਇੱਥੇ ਇੰਜ ਲੱਗਦਾ ਜਿਵੇਂ ਕੋਈ ਹੋਤਾ ਹੈ ਖੱਚਰ ਹੈ, ਉਹ ਏਡਾ ਉਹਦਾ ਹੈ। ਉਹ ਮੈਂ ਅੱਛਾ ਹੁਣ ਉਹ ਖੱਚਰ ਹੀ ਆ, ਉਹ ਕਿਤੇ ਭੌਂਕ ਪਿਆ ਹੁਣ ਤੁਹਾਨੂੰ ਲੱਗਾ ਕੁੱਤਾ ਉਹ ਨਹੀਂ, ਮੈਂ ਇੱਥੇ ਮੰਗਵਾਣਾ ਵਾ। ਹੈ ਇੱਥੇ ਮੈਂ ਮੰਗਵਾ ਕੇ ਮੈਂ ਕਿਉਂ ਕੀ ਗੱਲ ਅਸੀਂ ਸਾਡੀ ਕਿਹਦੀ ਅਸੀਂ ਡਰਦੇ ਯਾਰ ਮੇਰੀ ਖਵਾਇਸ਼ ਮੈਂ ਉਸਤਾਦ ਜੀ ਨੂੰ ਦਿਖਾਵਾ ਉਹ ਕੁੱਤਾ। ਯਾਰ ਤੇ ਉਸਤਾਦ ਜੀ ਨੂੰ ਲਿਜਾ ਕੇ ਉੱਥੇ ਵਿਖਾ ਇੱਥੇ ਨਾ ਲਿਆਓ ਠੀਕ ਹੈ ਸੈਂਟ ਬਰਨਾਰਡ। ਫਿਰ ਉਸ ਤੋਂ ਬਾਅਦ ਲੈਬਰੇ ਉਹ ਜਿੱਤੇ ਨੇ, ਵਿਨ ਹੋਏ ਨੇ ਫਰੀ ਸਾਹਿਬ, ਹਰ ਸਾਲ ਕੱਪ ਲੈ ਕੇ ਆਂਦੇ। ਕਿੰਨੇ ਦਾ? ਲੈਬਰੇ ਤੇਰੀ ਮੇਨ ਗੱਲ ਉਹ ਕਰੋ। ਉਹ ਜਿੱਤ ਕੇ ਆਂਦੇ ਆ, ਮੁਕਾਬਲੇ ਲੜਦੇ ਆ। ਤੇ ਇਹਦੇ ਮੁੰਡੇ ਵੀ ਤੇ ਹਰ ਸਾਲ ਬਾਅਦ ਹੀ ਕੱਪ ਲੈ ਕੇ ਆਉਂਦੇ, ਈਦ ਦੇ ਪੈਸੇ ਮਿਲਦੇ ਉਦੋਂ ਸਵੇਰੇ ਜਾ ਕੇ 15 ਵਾਲਾ ਕੱਪ ਲੈ ਕੇ ਆਉਂਦੇ। ਚਲੋ ਠੀਕ ਹਰ ਸਾਲ। ਉਹ ਉਸਤਾਦ ਜੀ ਮੇਰੇ ਯਾਨੀ ਕਿ ਮੀਆਂ ਬੀਵੀ ਦੋਸਤ ਸੀ, ਮੇਰੇ ਭਰਾ ਬਣੇ ਸੀਗੇ। ਤੂੰ ਅਗਲੀ ਗੱਲ ਨਹੀਂ ਸੁਣਦਾ ਇਹਦੀ। ਇਹਨੇ ਕੁੱਤਾ ਲਿਆਂਦਾ, ਉਹ ਕਿਤੇ ਪਟਾ ਨਹੀਂ ਲੱਭਿਆ, ਮਿੱਠੇ ਚੂਰਨਾਂ ਦਾ ਪਟਾ ਬਣਾਇਆ ਭਾਈ। ਉਹ ਜਿਹੜੇ ਮਿੱਠੇ ਚੂਰਨ ਨਹੀਂ ਲਿਆਂਦੇ, ਉਹ ਲੰਮੇ ਪੈਪ ਨਹੀਂ ਹੁੰਦੇ। ਆਹ ਸਹੀ ਡਾਕਟਰ ਅਰਸ਼ਦ MBBS ਤੇ ਉਹਨਾਂ ਦੀ ਮਿਸਿਸ ਸੀ ਹੁਮੈਰਾ ਅਰਸ਼ਦ।
ਠੀਕ ਹੈ ਓ ਫੈਮਿਲੀ ਯਾਰ ਹਸਪਤਾਲ 'ਚ ਹੁੰਦੇ ਆਵੇ ਸੀ ਤੂੰ ਕਸਮ ਉਸਤਾਦ ਜੀ ਓਏ ਇੱਕ ਐ ਨਹੀਂ ਮਿੰਟ ਵੇਖਿਆ ਹਮੇਰਾ ਅਰਸ਼ਦ ਓਏ ਫੈਮਿਲੀ ਹਸਪਤਾਲ 'ਚ ਹੁੰਦੇ ਸੀ ਅੱਜ ਤੋਂ 20 ਸਾਲ ਪੁਰਾਣੀ ਗੱਲ ਹੈਗੀ ਆ ਉਸ ਤੋਂ ਇਲਾਵਾ ਨਾਲ ਹੀ ਪਿੱਛੇ ਲੈ ਉਹਨਾਂ ਨਾਲ ਮੇਰਾ ਰਾਬਤਾ ਖਤਮ ਹੋ ਗਿਆ ਮੇਰੇ ਨਾਲ ਅਗਰ ਉਹ ਜਾਣਦੇ ਸਾਜੀ ਨੇ ਸਹੀ ਕਹਿੰਦੇ ਗੱਲ ਉਹ ਕਰੇਗਾ ਜਿਹੜੀ ਸਾਨੂੰ ਮਤਲਬ ਸਾਡੇ ਤੋਂ ਦੂਰ ਹੋਵੇਗੀ। ਚਲੋ ਦੂਰ ਹੋਏਗੀ ਇੱਕ ਕੰਮ ਛੋਟਾ ਜਿਹਾ ਕਰ ਦੋਗੇ ਮੇਰਾ ਜਿੱਥੇ ਇੰਨੇ ਨਹੀਂ ਕੀਤੇ ਐ ਤੁਸੀਂ ਕਰ ਦੇਣਾ ਠੀਕ ਹੈ ਉਸਤਾਦ ਜੀ ਉਹ ਮੇਰਾ ਯਾਰ ਨਹੀਂ ਜਿਹੜਾ ਉਹ ਅਰਸ਼ਦੀਪ ਜਿਹੜਾ ਹੈਗਾ ਵਿਚਾਰਾ ਉਹ ਬਾਹਰ ਸੀ ਉਹਨੇ ਨਾ ਡਰੋਨ ਕੈਮਰਾ ਲਿਆ ਉਸਤਾਦ ਜੀ ਉਹ ਉਹਨਾਂ ਨੇ ਡਰੋਨ ਕੈਮਰਾ ਫਰੀ ਸਭ ਚਲਾਣ ਡਿਆ ਤੇ ਉਹਨਾਂ ਹਮਸਾਇਆਂ ਦਾ ਕੁੱਤਾ ਉਹਦੇ ਮਗਰ ਤੇ ਉਹ ਹੁਣ ਉਹਨੂੰ ਛੇੜਨ ਡਿਆ ਕਿਤੇ ਐ ਉੱਤੇ ਜਾ ਰਿਹਾ ਉਹ ਕੁੱਤਾ ਇੰਜ ਜਾ ਰਿਹਾ ਤੇ ਵੱਜ ਗਿਆ ਉਹ ਕੁੱਤਾ ਜ਼ਖਮੀ ਹੋ ਗਿਆ ਤੇ ਅਰਸ਼ ਅੰਦਰ ਜੇ ਉਸਤਾਦ ਜੀ ਹਾਂ ਕੁੱਤਾ ਜ਼ਖਮੀ ਹੋ ਗਿਆ ਤੇ ਅਰਸ਼ਦੀਪ ਅੰਦਰ ਹੋ ਗਿਆ। ਕੁੱਤਾ ਜ਼ਖਮੀ ਹੋਇਆ ਉਹਦੀ ਟ੍ਰੀਟਮੈਂਟ ਚੱਲਣ ਡਈ ਉਸਤਾਦ ਜੀ ਤੇ ਉਹਨੂੰ ਫੜ ਕੇ ਲੈ ਗਏ ਉਹਨੂੰ ਫੜ ਕੇ ਲੈ ਗਏ ਨੇ ਕੈਮਰਾ ਉਹਦਾ ਜ਼ਬਤ ਕਰ ਲਿਆ ਉਸਤਾਦ ਜੀ ਮਿਹਰਬਾਨੀ ਉਹਨੂੰ ਕਿੰਨੇ ਛੁਡਾ ਪੈਸੇ ਉਹਨੂੰ ਜੁਰਮਾਨਾ 5000 ਮੇਰਾ ਖਿਆਲ $5000 ਉਹਨੂੰ ਜੁਰਮਾਨਾ ਹੋਇਆ ਕਰੋ ਜੋ ਬਾਈਡਨ 5000 ਯਾਨੀ ਕੌਣ ਹੈ ਇਸ ਟਾਈਮ ਉੱਥੇ? ਜੋ ਬਾਈਡਨ ਸਦਰ ਜੋ ਬਾइडन ਜੋ ਬਾਈਡਨ ਕਰੀ जो बाइडन चलो ਨਹੀਂ ठीक। ਉਹਨੂੰ ਕਿਉਂ ਤੁਸੀਂ ਤੈਯਬ ਨੂੰ ਕਿਉਂ ਨਾ जो ਤੈਯਬ बाइडन मिला अपनों से मिला गैरों से शिकायत कौन करे? ਉਸਤਾਦ ਜੀ ਨਹੀਂ ਸਾਜੀ ਉਸਤਾਦ ਜੀ ਤੈਯਬ ਨੂੰ ਕਿਉਂ ਨਾ पुर्तगाल नु? ਆਹੋ ਉਹ ਨਹੀਂ ਉਹ ਆਪੇ ਹੀ ਕਰ नहीं मैं ਲੇਗਾ डायरेक्ट ਉਹਨੂੰ ਕਵਾਂਗਾ ਯਾਰ। ਜੋ ਬਾਈਡਨ ਡਾਇਰੈਕਟ ਤੁਸੀਂ ਵੱਡੇ ਬੰਦੇ ਹੋ ਛੋਟਾ ਬੰਦਾ ਐਵੇਂ ਤੁਸੀਂ ਉਹ ਨਹੀਂ ਮੈਂ ਡਾਇਰੈਕਟ ਉਹਨੂੰ ਉਸਤਾਦ ਜੀ ਅਮਰੀਕਾ ਚ ਕਹਿ ਦਿੰਦਾ ਉਹਨੂੰ ਵੀ ਜਾਣੇ ਤੂੰ ਸਿੱਧਾ ਯਾਰ ਉਹ ਜਿੱਥੇ ਫੜਿਆ ਨਾ ਜਿੰਨੇ ਪੁਲਿਸ ਉਹਦਾ ਨੰਬਰ ਮੈਨੂੰ ਸੈਂਡ ਕਰ। ਲੈ ਨੰਬਰ ਸੈਂਡ ਕਿੱਥੋਂ ਕਰਾਂ ਤਾਈ 72 ਘੰਟੇ ਦੀ ਸਜ਼ਾ ਹੋਈ ਹੈ ਉਹਨੂੰ ਵਿਚਾਰੇ ਨੂੰ ਕਿੰਨੇ ਘੰਟੇ ਹੋ ਗਏ ਨੇ? 24 ਘੰਟੇ ਹੋ ਚੱਲੇ ਉਸਤਾਦ ਜੀ ਤੂੰ ਕੱਲ ਸ਼ਾਮ ਨੂੰ ਦੱਸੀ ਸਟਾਰ ਨੂੰ ਤੇਰਾ ਕੰਮ ਹੋ ਜਾਏਗਾ ਜਾ ਬਸ 1-2 ਦਿਨ ਲੱਗਣੇ ਨੇ ਮੈਂ ਕਰਾ ਦਿਆਂਗਾ। ਉਸਤਾਦ ਜੀ ਉਹ ਨਾ ਡਰੋਨ ਵੀ ਉਹਨਾਂ ਨੇ ਜ਼ਬਤ ਕਰ ਲਿਆ ਉਹ ਤੇ ਕਿਸੇ ਤਰੀਕੇ ਦੇ ਨਾਲ ਲੈ ਕੇ ਦਵੋ ਉਹਨਾਂ ਨੂੰ ਉਹ ਨਹੀਂ ਮਿਲਣਾ ਡਰੋਨ ਜ਼ਬਤ ਕਰ ਲਿਆ ਬੰਦਾ ਕੁੱਤਾ ਬਾਹਰ ਹਸਪਤਾਲ ਆ ਕੁੱਤਾ ਭਾਈ ਪ੍ਰਾਈਵੇਟ ਹਸਪਤਾਲ ਆ ਇਲਾਜ ਵੀ ਉਹਨੇ ਕਰਾਉਣਾ ਵਾ ਲੱਤ ਟੁੱਟ ਗਈ ਠੀਕ ਉਹ ਯਾਰ ਜ਼ਖਮੀ ਹੋਇਆ ਵਾ ਉਹਦੇ ਕੋ ਪਰਪੁਰ ਫਿਰ ਗਿਆ ਨਾ ਡਰਾਉਣ ਦਾ ਇਹ ਉਹ ਵੀ ਕਿਹੜਾ ਤੈਨੂੰ ਕਾਨੂੰਨ ਡਰਾਉਣ ਦਿਆ ਸੀ ਨਾ। ਡਰੋਨ ਨਾਲ ਨਹੀਂ ਤੇ ਉਸਤਾਦ ਜੀ ਹੁਣ ਇਹ ਵੇਖੋ ਕਿਹੜਾ ਨਾ ਕਾਨੂੰਨ ਆ ਕਿ ਉਹਨੇ ਕੁੱਤਾ ਜ਼ਖਮੀ ਹੋ ਗਿਆ ਨਹੀਂ ਭਾਈ ਨੇ ਕਾਨੂੰਨ ਨਹੀਂ ਤੇ ਇੱਥੇ ਮਰ ਜ਼ਖਮੀ ਹੋ ਜਾਂਦੇ ਗਿਆ ਕਿੰਨੇ ਹੀ ਮਰ ਜਾਂਦੇ ਟਰੱਕ ਥੱਲੇ ਆ ਜਾਂਦੇ ਹਾਂਜੀ ਉੱਥੇ ਜੇ ਜ਼ਖਮੀ ਹੋਇਆ ਮਾਮੂਲੀ ਜਿਹਾ ਯਾਰ ਤੇ ਉਹਨੂੰ ਫੜ ਕੇ ਅੰਦਰ ਕਰਤਾ ਯਾਰ ਮਾਮੂਲੀ ਜਿਹਾ ਹੋਵੇ ਨਾ ਹੋਵੇ ਉਹਦੇ ਭਾਵੇਂ ਰਗੜ ਵੀ ਲੱਗ ਗਈ। ਗੱਲ ਇਹ ਕੋ ਅਗਲੇ ਨੇ ਕੇਸ ਕੀਤਾ ਨਾਲ ਦੇ ਨੇ ਕਿ ਭਾਈ ਇਹ ਸਾਡੇ ਕੁੱਤੇ ਨਾਲ ਕੋਈ ਪੰਗਾ ਲੈ ਰਿਹਾ। ਉਹ ਨਹੀਂ ਉਹਨੂੰ ਕੈਮਰੇ 'ਚ ਵੇਖਿਆ ਹਾਂ ਤੇ ਬਸ ਉਹ ਲੈ ਕੇ ਫੜ ਕੇ ਬਸ ਠੀਕ। ਹੁਣ ਵੇਖੋ ਨਾ ਉਸਤਾਦ ਜੀ ਇਹ ਵੀ ਜ਼ਿਆਦਤੀ ਵਾਲੀ ਗੱਲ ਨਹੀਂ ਸਾਡੇ ਇੱਥੇ ਖੁਦਾ ਨਾ ਖਾਸਾ ਕੋਈ ਹੋ ਜੇ ਮੋਟਰਸਾਈਕਲ ਤੇ ਆਉਂਦੇ 2 ਪੁਲਿਸ ਵਾਲੇ ਓ ਯਾਰ ਕੁੱਤੇ ਨੂੰ ਛੱਡ ਦੋ ਇੱਥੇ ਬੰਦਿਆਂ ਦੇ ਨਾਲ ਇਦਾਂ ਤੋਂ ਹੋ ਜੇ ਤੇ ਕੁਝ ਨਹੀਂ ਹੁੰਦਾ। ਇੱਥੇ ਮੈਂ ਕਹਿਣ ਡਿਆ ਵਾਂ ਇੱਥੇ ਘਰ ਆਉਂਦਾ ਮੋਟਰਸਾਈਕਲ ਤੇ 2 ਪੁਲਿਸ ਵਾਲੇ ਆਉਂਦੇ ਉਹ ਇੱਥੋਂ ਗਿਰੇਬਾਨ ਤੋਂ ਫੜ ਕੇ ਦਰਮਿਆਨ 'ਚ ਭਾ ਕੇ ਤੇ ਲੈ ਜਾਂਦੇ ਤਾਈ ਕਹਿੰਦਾ 3 ਗੱਡੀਆਂ ਆਈਆਂ ਮੈਨੂੰ ਫੜਨ ਉਹ ਇਕੱਲੇ ਨੂੰ ਇੰਨੇ ਵੇਲੇ ਨੇ ਯਾਰ ਉਹ ਯਾਰ ਹੁਣ ਤੇਰਾ ਰੌਲਾ ਮੋਟਰਸਾਈਕਲ ਤੇ ਗੱਡੀਆਂ ਦਾ ਵਾ ਜਾਂ ਕੁੱਤੇ ਦਾ ਉਹ ਯਾਰ ਪਤਾ? ਕੀ ਮਹੱਲੇ 'ਚ ਇੱਜ਼ਤ ਰਹਿ ਗਈ ਹੋਣੀ ਉਹਨੂੰ 3 ਗੱਡੀਆਂ ਉਹਨੂੰ ਚੁੱਕਣ ਆਈਆਂ ਵਿਚਾਰੇ ਨੂੰ ਕਿੰਨੇ ਨੰਬਰ ਗਲੀ ਚ ਹੈ ਕਿੰਨੇ ਨੰਬਰ ਗਲੀ ਚ ਰਹਿੰਦਾ ਡੈਲਸ ਗਲੀ ਨੰਬਰ 1 ਮਕਾਨ ਨੰਬਰ 30 ਮਕਾਨ ਨੰਬਰ 30 ਯਾਰ ਦਸਤਗੀਰ ਦੇ ਵਾਲਾ ਬਰਫ ਵਾਲਾ ਠੀਕ ਹੈ ਬਰਫ ਵਾਲੇ ਦੀ ਨੁਕਰ ਦੇ ਉਹਦਾ ਘਰ ਜੌਂਟੀ ਹੁਣਾਂ ਦੇ ਲਾਗੇ ਜੌਂਟੀ ਰੋਡ ਤੇ ਰੋਬਰਟ ਅਸ਼ਰਫ ਦੀ ਕੋਠੀ ਦੇ ਨਾਲ ਯਾਰ ਆਹ ਉਸਤਾਦ ਜੀ ਉਹ ਕਹਿ ਗਵਾ ਕੇ ਜਰਾ ਡਰੋਨ ਤੇ ਚੜਵਾ ਦੇ ਉਹਦਾ ਵਿਚਾਰੇ ਦਾ ਤੁਹਾਡੇ ਵਾਵਾ ਹੀ ਤਲਕ ਹੈਗੇ ਨੇ ਉਸਤਾਦ ਜੀ ਇਹ ਕਹਿੰਦਾ ਡਰੋਨ ਵੀ ਮੇਰੇ ਹੱਥੇ ਆਈਏ ਤੇ ਕੁੱਤਾ ਵੀ ਬੰਦਾ ਭਲਾ ਹੋ ਜਾਂਦਾ ਡਰੋਨ ਸਾਜੀ ਤੇ ਕਾਸ਼ੀ ਨੂੰ ਕਹੋ ਚੁੱਪ ਕਰ ਕਹਿ ਦਿੰਦਾ ਮੈਂ ਕੋਈ ਸਾਜ ਕੋਈ ਐਸਾ ਹੱਲ ਕਰ ਦੇ ਡਰੋਨ ਵੀ ਮਰ ਯਾਰ ਯਾਰ ਉਹਦਾ ਇੱਕ ਵਾਰੀ ਨੰਬਰ ਹੈਗਾ ਸੀ ਤੇਰੇ ਕੋਲ ਜਿਹੜਾ ਪਤਾ ਨਹੀਂ ਕਿਹੜੇ ਮੁਲਕ ਦਾ ਸਦਰ ਆ ਜਿਹੜਾ ਭਾਰਾ ਜਿਹਾ ਉਹ ਬੜਾ ਸ਼ੁਗਲੀ ਜਿਹਾ ਲੱਗਦਾ ਜਿਹੜਾ ਚਾਈਨੀਜ਼ ਆ ਉਹ ਨਹੀਂ ਉਹਦਾ ਆਹੋ ਸ਼ੀ ਜਿਨਪਿੰਗ ਉਹ ਉਸਤਾਦ ਜੀ ਉਹਦਾ ਨਹੀਂ ਉਹਦੀ ਕਦੋਂ ਬਣਦੀ ਉਹਨਾਂ ਨਾਲ ਲੈ ਕੋਰੀਆ ਦਾ ਤੁਸੀਂ ਤੇ ਕੰਮ ਖਰਾਬ ਕਰਨਾ ਕੇਸ ਖਰਾਬ ਕਰੋਗੇ ਤੁਸੀਂ ਉਹ ਨਹੀਂ ਉਹ ਗੱਲਾਂ ਕੋਰੀਆ ਕਰ ਉਹਦਾ ਨਾਮ ਆ ਕਿਮ ਜੋਂਗ ਕਿਮ ਜੋਂਗ ਹਾਂ ਕਿਮ ਜੋਂਗ ਤੇ ਤੂੰ ਉਹ ਕਰ ਉਹ ਅਸ਼ਰਫ ਰਜ਼ਾਕਾਰ ਨੂੰ ਫੋਨ ਕਰ ਸਾਜੀ ਨਹੀਂ ਡੈਨੀ ਨੂੰ ਫੋਨ ਕਰੋ ਚੁੱਪ ਕਰ ਡੈਨੀ ਡਿਕੋਸਟੇ ਨੂੰ ਆਹੋ ਕਾਸ਼ੀਨਾਥ ਵਾਲੇ ਨੂੰ ਆਹੋ ਕਾਸ਼ੀ ਓਏ ਉਹਨੇ ਵੇਖੀ ਉਹਨੂੰ ਪਟਾ ਪਾ ਕੇ ਉਹਨੇ ਲੈ ਆਉਣਾ ਉਹਨਾਂ ਨੂੰ ਉਹ ਨਹੀਂ ਯਾਰ ਮੇਰੇ ਕੋਲ ਰੌਕ ਦਾ ਨੰਬਰ ਹੈਗਾ ਮੈਨੂੰ ਮੈਸੇਜ ਕਰਦਾ ਰੋਕ ਕਿਹੜਾ ਰੌਕ ਨਹੀਂ ਉਹ ਗੰਜਾ ਉਹ ਉਹ ਆ ਐਕਟਰ ਜਿਹੜਾ ਅੱਜ ਕੱਲ ਉਹਨੂੰ ਰੋਕ ਕੇ ਰੱਖਿਆ ਕਰੋ ਸਾਜੀ ਉਹ ਆਪੇ ਜਾ ਕੇ ਕਰਵਾ ਲਿਆ ਹੈਗਾ 1-2 ਕੰਮ ਅੱਗੇ ਵੀ ਉਹਦੇ ਕੋਲ ਮੈਂ ਕਰਾਏ ਆ। ਬਸ ਨਹੀਂ ਤੇ ਜਾਣੇ ਨੂੰ ਨਹੀਂ ਤੁਸੀਂ ਫੋਨ ਕਰ ਸਕਦੇ ਯਾਰ ਆਰਨਰ ਨਾਲ ਬੜਾ ਤਲਕ ਹੁੰਦਾ ਸੀ। ਸਾਈ ਉਹਦੀ ਰਿਆਸਤ ਹੋ ਰਹੀ ਕੈਲੀਫੋਰਨੀਆ ਨਹੀਂ ਉਹਨੇ ਕਰਾ ਲੈਣਾ ਸੀ ਆਰਨਰ ਨੇ ਪਰ ਉਹ ਇੱਕ ਅੰਜਲੀਨਾ ਜੋਲੀ ਦੀ ਵਜ੍ਹਾ ਤੋਂ ਨਾ ਇੱਕ ਮਸਲਾ ਥੋੜਾ ਬਣ ਗਿਆ ਗਲਤ ਫਹਿਮੀ ਜੀ ਹੋ ਗਈ। ਜਾਣੇ ਨੂੰ ਕਹੋ ਜਾਨਾ ਚੁੱਪ ਕਰਕੇ ਉਹਨੇ ਭਾਰ ਨਾਲ ਆਪਣੇ ਹਿਸਾਬ ਨਾਲ ਜੌਨ ਸੀਨਾ ਨੇ ਆਹੋ ਉਹਨੇ ਆਪਣੇ ਸਾਰੇ ਕਰ ਲਿਆਉਣਾ ਵਾ ਤੈਨੂੰ ਪਤਾ ਯਾਰ ਨਹੀਂ ਪੜਿਆ ਪੰਚਾਇਤ ਵਾਲਾ ਬੰਦਾ ਵਾ ਉਹਨੂੰ ਪਤਾ ਕਿੱਦਾਂ ਕਿਹੜਾ ਦੇਣਾ ਸਾਈ ਪਤਾ ਕੀ ਤੁਸੀਂ ਫੋਨ ਕਰਕੇ ਕਹਿ ਦੋਗੇ ਇੱਕ ਤੇ ਉਹਨੂੰ ਮਾਰਨਾ ਨਹੀਂ ਹੈਗਾ ਠੀਕ ਹੈ ਦੂਸਰਾ ਡਰੋਨ ਵਾਪਸ ਕਰਨ ਤੇ ਸਜ਼ਾ ਵੀ ਜੁਰਮਾਨਾ ਹੈ 5000 ਕਰਵਾ ਲੈਣਾ ਮੈਂ ਹੋ ਜਾਏਗਾ ਜਾ ਠੀਕ ਹੈ। ਚਲੋ ਹੋ ਜਾਏਗਾ ਜੁਰਮਾਨਾ ਮਾਫ ਉਹ ਕਰੋ ਸ਼ੋ ਭਾਜੀ ਨੂੰ ਕਹਿੰਦੇ ਸ਼ੋ ਕਿਹੜਾ ਸ਼ੋਕਾ ਚੋਕਾ ਕੌਣ ਉਹ ਇੱਥੇ ਆਇਆ ਉਹ ਸਾਡੇ ਸ਼ੋਕਾ ਉਹ ਵੀ ਬੰਦਾ ਪੜਿਆ ਪੰਚਾਇਤ ਦਾ
ਯਾਰ ਉਹ ਅਮਰੀਕਾ ਦਾ ਰੌਲਾ ਵਾ, ਅਮਰੀਕਾ 'ਚ ਯਾਰ ਉੱਥੇ ਤਲਕ ਹੀ ਆ, ਉੱਥੇ ਅਮਰੀਕਾ ਥੋੜੇ ਬੈਠੇ ਆਪਣੇ ਥਾਣਾ ਡੈਲਸ ਹੈਗਾ ਵਾ, ਉਹ ਬੜਾ ਮਸ਼ਹੂਰ ਥਾਣਾ ਕੈਨੇਡਾ ਦਾ 1 ਨੰਬਰ ਗਲੀ ਮਿਲਤ ਰੋਡ ਤੇ। ਉੱਥੇ ਆ। ਜੇ ਉਸਤਾਦ ਜੀ ਫਰਜ਼ ਕਰੋ ਕੁੱਤਾ ਮਰ ਜਾਂਦਾ ਤੇ ਫਿਰ ਤੇ ਉਹਨੇ ਉਹਦੀ ਫੈਮਿਲੀ ਚੁੱਕ ਕੇ ਲੈ ਜਾਣੀ ਸੀ। ਇਹ ਕਿਹੜਾ ਕੋਈ ਤਰੀਕਾ? ਹਾਂਜੀ ਸਹੀ ਵੈਸੇ ਆ ਤਰੀਕਾ ਕਰਦੇ ਨੇ, ਉਹਨੇ ਕਿਹੜਾ ਜਾਣ ਬੁੱਝ ਕੇ ਕੀਤਾ ਯਾਰ, ਸਿਰਫ ਯਾਰ ਨਹੀਂ ਉਹ ਖੇਡਣ ਡਿਆ ਸੀ, ਕਹਿੰਦੇ ਉਹ ਬੜਾ ਖੂਬਸੂਰਤ ਖੇਡਣ ਡਿਆ ਸੀ, ਮੈਂ ਕੈਮਰਾ ਕਹਿੰਦਾ ਮੈਂ ਉੱਤੇ ਲੈ ਕੇ ਜਾਵਾਂ ਤੇ ਉਹ ਲੱਤਾਂ ਉੱਪਰ ਕਰਕੇ ਉਹਨੂੰ ਫੜਨ ਦੀ ਕੋਸ਼ਿਸ਼ ਕਰੇ, ਮੈਂ ਫੇਰ ਉੱਤੇ ਕਰ ਲਾਂ, ਮੈਂ ਫੇਰ ਇੰਜ ਕਰਾਂ, ਮੈਂ ਫੇਰ ਇੰਜ, ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਨੱਸ ਕੇ ਆ ਕੇ ਚਾਲ ਮਾਰੀ। ਤੁਹਾਨੂੰ ਹੁਣ ਉਹਨਾਂ ਨੇ ਜੇਲ੍ਹ 'ਚੋਂ ਫੋਨ ਕੀਤਾ ਸੀ? ਆਹੋ ਥਾਣੇ ਨੂੰ ਫੋਨ ਕੀਤਾ। ਥਾਣੇ ਫੋਨ ਭਾਈਜਾਨ ਗੱਲ ਇਹ ਆ ਕਿ ਉਹਨਾਂ ਨੇ CCTV 'ਚ ਵੇਖ ਲਿਆ ਹੋਣਾ ਨਾ, ਤੇ ਉਹਨਾਂ ਨੇ ਦੇਖਿਆ ਵੀ ਇਹ ਨਾ ਉਹਦੇ ਨਾਲ ਕਰ ਰਿਹਾ ਵਾ, ਡਰਾਮੇ ਕਰ ਰਿਹਾ, ਉਹਦੇ ਨਾਲ ਖੇਡ ਰਿਹਾ, ਉਹਦੇ ਕੋਲ ਲਿਆ ਕੇ ਉਹਨੂੰ ਜਾਣ ਕੇ ਤੰਗ ਕਰ ਰਿਹਾ ਜਾਂ ਮਜ਼ਾਕ ਕਰ ਰਿਹਾ। ਉਹ ਇਹ ਕਿਉਂ ਕਰ ਰਿਹਾ? ਸਹੀ ਗੱਲ। ਅਸੀਂ ਤੁਹਾਨੂੰ ਕਦੀ ਛੇੜਿਆ? ਕਦੇ ਵੀ ਨਹੀਂ, ਮੈਂ ਕਦੇ ਤੇਰੇ ਸਾਹਮਣੇ ਡਰੋਨ ਚਲਾਇਆ ਹੋਵੇ। ਨਹੀਂ ਤੇ ਇਦਾਂ ਇਸ ਹਿਸਾਬ ਨਾਲ ਬੰਦੇ ਦੇ 5000 ਕਿੰਨਾ ਬਣਿਆ? 40 47 $5,000 ਡਾਲਰ ਬਣਦਾ ਤਕਰੀਬਨ ਸਵਾ ਲੱਖ ਰੁਪਇਆ। ਭਾਈ ਕੋਈ ਪੈਸਾ ਵੀ ਨਹੀਂ ਲੱਗਣਾ। ਇੱਕ ਭਾਈ ਨੂੰ ਮੈਸੇਜ ਕਰਦੇ ਨੇ ਪਟਿਸਟਾ ਨੂੰ, ਉਹਨੇ ਫੌਰੀ ਜਾ ਕੇ ਕਢਾ ਕਿਹਨੂੰ? ਪਟਿਸਟਾ ਨਹੀਂ ਰਹਿ ਉਹ ਬਟਿਸਟਾ ਤੈਨੂੰ ਪਤਾ ਉਹ ਆਪ ਅੰਦਰ ਹੋਇਆ ਵਾ ਲੈ। ਆਹੋ ਉਹ ਲੋਹੇ ਦੇ ਕੇਸ ਜਿਹੜਾ ਬੈਟਰੀਆਂ ਚੁੱਕੀਆਂ ਸੀ ਉਹਨਾਂ ਨੇ, ਉਹ ਜਿਹੜੀਆਂ ਟਾਵਰ ਥੱਲੋਂ ਹਾਂ ਉਹ ਬੜਾ ਬੈਟਰੀਆਂ। ਮਸ਼ਹੂਰ। ਉਹ ਯਾਰ ਉਹ ਟ੍ਰਿਪਲ ਐਚ ਦਾ ਸੋਹਰਾ ਨਹੀਂ ਜਿਹੜਾ, ਉਹ ਬਾਬਾ ਜੀ ਆ ਜਿਹੜਾ ਵਾ, ਆਹੋ ਉਹ ਤੇ ਦਾਲ ਤੇ ਲੱਗਾ, ਉਹਨੂੰ ਕਰੋ। ਹਾਂ ਰਾਬਰਟ ਨੇ ਰੋਦੀਮਾ। ਉਹ ਭਾਈ ਇਹ ਸਾਰਾ ਰੋਲਾ ਸ਼ੌਨ ਮੈਕਲ ਦਾ ਸੀ, ਉਹਨਾਂ ਨੇ ਇੱਥੇ ਪਾਤਾ ਸਾਰਾ ਪਟਿਸਟਾ। ਸ਼ੌਨ ਮਾਈਕਲ ਤੈਨੂੰ ਪਤਾ ਨਹੀਂ ਮਿਕ ਮੋਹਨ ਆ ਸ਼ੌਨ ਮਾਈਕਲ ਉਹ ਪਾਊਡਰ ਵੇਚਦਾ ਉਹਨੇ ਕਿਸੇ ਉਹਦੇ ਘਰ ਚ ਬਣਾਈ। ਉਹ ਸਟੀਰੀਓ ਵੇਚਦਾ ਸੀ। ਮਿਸਟੀਰੀਓ, ਹਾਂਜੀ ਸਟੀਰੀਓ, ਉਹ ਜਿਹੜਾ 691 ਵਾਲਾ। ਹਾਂਜੀ ਭਾਈ ਉਹ ਜਿਹੜਾ ਮਾਸਕ ਪਾ ਕੇ। ਤੁਸੀਂ ਆਪਣੇ ਹਿਸਾਬ ਨਾਲ ਕਰ ਲਓ, ਮੈਂ ਤੁਹਾਨੂੰ ਕਿਹਾ ਸਿੱਧਾ ਜੋਨੇ ਨੂੰ ਪੈ ਕਹਿ ਦਿਓ, ਉਹਨੇ ਸਾਜੀ ਜਾਣਾ ਜਾ ਕੇ SHO ਦੇ ਮੁੱਠ ਚੋਂ ਰੁਪਈਆ 1500 ਫੜਾਉਣਾ ਤੇ ਲੈ ਆਉਣਾ ਐਵੇਂ। ਨਹੀਂ ਤੇ ਚੁੱਪ ਕਰਕੇ ਕੂਜੇ ਨੂੰ ਕਰ ਦਿਓ ਫੋਨ। ਕੂਜਾ ਕੌਣ? ਟੌਮ ਕਰੂਜ਼। ਪੂਜਾ ਦੱਸ ਯਾਰ, ਯਾਰ ਸਹੀ ਕਹਿ ਕੇ ਉਹ ਐਂਜਲੀਨਾ ਨੂੰ ਕਹਿ ਦੋ, ਮਿਹਰਬਾਨੀ ਹੋਈ। ਜੀਨੋ ਨੂੰ ਉਹ ਅੰਜਲੀਨਾ ਨੂੰ ਮੈਂ ਫੋਨ ਮੁੜ ਕੇ ਜਾਣ ਨਹੀਂ ਪਾਉਣਾ, ਘੰਟਾ ਫੋਨ ਨਹੀਂ ਬੰਦ ਕਰਨਾ ਉਹਨੇ ਫਿਰ ਸਾਜੀ ਨਾਲੇ ਸ਼ੁਰੂ ਹੋਏ ਨਾ, ਰੋਜ਼ ਕਰੇਗੀ ਤੁਹਾਨੂੰ ਫਾਇਦਾ ਕੋਈ। ਉਹ ਬਾਜੀ ਕੀਰੀ ਨੂੰ ਕਹਿ ਦਿਓ। ਉਹ ਯਾਰ ਉਹਨੂੰ ਨਹੀਂ ਮੈਂ ਕਹਿ ਬਾਜੀ ਕੀ ਨਹੀਂ ਕਹਿ ਬਾਜੀ ਕੀੜੀ ਕੌਣ? ਸ਼ਕੀਰਾ ਕੀਰਾ ਬਣਾਇਆ। ਆਹੋ ਉਹ ਯਾਰ ਉਹਨੂੰ ਮੈਂ ਕਿਹਾ ਸੀ, ਉਹ ਕਹਿੰਦੀ ਪਹਿਲੇ ਸਜਾਦ ਸਾਹਿਬ ਨੂੰ ਕੋਈ ਵੀਡੀਓ ਬਣਾ ਦੇ ਬਰਥਡੇ ਦੀ। ਮੈਂ ਤੇ ਨਹੀਂ ਭਾਈ ਉਹਨੂੰ ਕਿਹਾ। ਮੈਂ ਨਹੀਂ ਬਣਾਉਂਦਾ। ਠੀਕ ਹੈ। ਸ਼ਕੀਰਾ ਪੀਰਜ਼ਾਦਾ ਨੂੰ ਕਹਿ ਦੇ। ਸਾਜੀ ਜੇ ਕਸਮੇ ਇਦਾਂ ਹੁੰਦਾ ਹੋਵੇ ਤਲਕ ਦੂਰ ਤੇ ਕਰੋ ਹੁੰਦੇ ਆ, ਕਈਆਂ ਦੇ ਹੁੰਦੇ ਆ। ਨਹੀਂ ਉਸਤਾਦ ਜੀ ਨਹੀਂ ਕੁਛ ਹੋ ਸਾਜੀ ਸਕਦਾ। ਇਦਾਂ ਥੋੜੀ ਹੋਣਾ, ਉਹ ਨਹੀਂ ਸੁਣਦੇ ਤਲਕ। ਉਹਨਾਂ ਨੇ ਇੱਕ ਕੁੱਤੇ ਦੀ ਉਹਨਾਂ ਨੇ ਪੂਰੇ ਕਰਨੇ ਪੈਸੇ ਉਹਨਾਂ ਨੇ। ਅੱਛਾ ਪਤਾ ਕੀ ਮੈਂ ਯਾਰ ਦੇਣਾ ਚਾਹ ਰਿਹਾ ਭਾਈ ਅਰਸ਼ ਨੂੰ, ਸਰਪ੍ਰਾਈਜ਼ ਦੇਣਾ ਚਾਹ ਰਿਹਾ। ਉਸਤਾਦ ਜੀ ਕੁਛ ਹੋ ਸਕਦਾ ਵੈਸੇ, ਕੋਈ ਟਾਕੀ ਜਾਗੀ ਲੱਗ ਸਕਦੀ? ਹਾਂ ਕਰਵਾ ਲੈਣਾ ਵਾ, ਭੇਜਦਾ ਮੁੰਡਾ ਉੱਥੋਂ। ਭਾਈ ਟਾਕੀ ਨਹੀਂ ਲੱਗਣੀ ਸਾਨੂੰ। ਇਹ ਖੂਹ ਚ ਜਦੋਂ ਟਾਕੀ ਡੇਗਦੀ ਨਾ ਗਿੱਲੀ ਹੋ ਕੇ ਨਿਕਲਦੀ ਹੈ। ਹਾਂਜੀ ਨਹੀਂ ਇਦਾਂ ਨਹੀਂ ਯਾਰ, ਕੋ ਜਗਾੜ ਅੱਛਾ ਕਰੋ। ਕਾਜਲ ਵਾਲਾ ਮਸਲਾ ਮੁੱਕ ਗਿਆ। ਉਸਤਾਦ ਜੀ ਉਹਨਾਂ ਨੂੰ ਵੀ ਸਮਝਾਓ, ਮੈਂ ਤੁਹਾਨੂੰ ਇਹੀ ਤਾਂ ਨਹੀਂ ਕਹਿਣ ਨਹੀਂ, ਡਿਆ। ਉਹ ਸਮਝਾਓ ਉਦੋਂ ਹੁੰਦਾ ਜਦੋਂ ਸਿਰ ਵਾਲੇ ਲੜਾਈ ਹੋ ਰਹੀ ਵੇ। ਹੁਣ ਤੇ ਲਹਿਤ ਕੀ ਹੋ ਗਈ, ਨਿਊਜ਼ ਦੇ ਵਿੱਚ ਵੀ ਆ ਗਿਆ, ਇੱਕ ਦੂਜੇ ਦੇ ਉਹਨਾਂ ਨੇ ਕਹਿਤਾ ਸੈਪਰੇਟ ਹਰ ਚੀਜ਼ ਹੋ ਗਈ। ਤੇ ਹੁਣ ਤੇ ਕੀ ਹੁਣ ਅਸੀਂ ਤਾਂ 3 ਕੰਮ ਤੁਹਾਡੇ ਅੱਗੇ ਰੱਖੇ ਉਸਤਾਦ ਜੀ, ਤਿੰਨੇ ਹੀ ਸਾਡੇ ਸਾਹਮਣੇ ਮੁਤਾਲਬੇ ਨੇ। ਕਾਜਲ ਵਾਲਾ ਵੀ, ਨੇਹਾ ਵਾਲਾ ਵੀ, ਉਹਨਾਂ ਨੂੰ ਸਮਝਾ ਦਿਓ। ਇਹਦੇ ਵਿਆਹ ਵਾਲਾ ਨਹੀਂ, ਉਹ ਭਾਈ ਅਰਸ਼ ਵਾਲਾ। ਮੈਂ ਕਹਿੰਦਾ ਭਾਈ ਰਾਲੇ ਦੇ ਡੇਰੇ ਤੇ ਬੁਲਾ ਲਓ। ਕਿਹਨੂੰ? ਭਾਈ ਰਾਲੇ ਦੇ ਡੇਰੇ ਤੇ। ਭਾਈ ਰਾਲਾ ਆ ਕਾਜਲ ਵਾਲਾ ਰੌਲਾ ਇਹ ਨਹੀਂ ਬੜ ਜਾਏਗਾ। ਭਾਈ ਰਾਲਾ ਪ੍ਰੀਸ਼ ਰਾਵਲ ਸਾਹਿਬ, ਹਾਂ ਰਾਲਾ ਸਾਹਿਬ ਉਹਦੇ ਡੇਰੇ ਤੇ ਬੁਲਾ ਲਓ, ਉੱਥੇ ਬਿਠਾ ਕੇ ਕਾਜਲ ਦੀ ਤੇ ਉਹਦੀ ਸਲਾਹ ਕਰਾ ਦਿਓ। ਅਫਰੋਜ਼ ਵਟੂਆਂ ਜਾਣਾ ਪੈਣਾ ਉੱਥੇ ਭਾਈ ਪ੍ਰੇਸ਼ ਦਾ ਅੱਡਾ। ਨਹੀਂ ਤੇ ਉਹ ਫੋਮ ਕਰੂਜ਼ ਨੂੰ ਕਰਨ ਫੋਨ। ਓਏ ਉਹ ਸਹੀ ਹੈ ਯਾਰ। ਟੌਮ ਕਰੂਜ਼ ਫੋਮ ਕਰੂਜ਼ ਲੈ ਫੋਮ। ਉਹਦਾ ਰੌਲਾ ਉਸਤਾਦ ਜੀ ਨਿਬੇੜ ਦਿਓ। ਉਹਨਾਂ ਨੂੰ ਕੋ ਚਲੋ ਜੀ 2-3 ਮਹੀਨੇ ਆਪਸ ਚ ਬਹਿ ਕੇ ਨਾ ਇੱਕ ਵਾਰੀ ਮਸ਼ਵਰਾ ਕਰ ਲੈਣ। ਠੀਕ ਹੈ ਚਲੋ ਬੱਚੇ ਯਾਰ ਮੈਂ ਕਰਾ ਲੈਣਾ। ਛੋਟੇ ਛੋਟੇ ਬੱਚੇ ਨੇ ਮੈਂ ਉਸਤਾਦ। ਕਾਜਲ ਨੂੰ ਕਹਿੰਦਾ ਨਾ, ਕਾਜਲ ਆ ਜਾਂਦੀ ਇੱਧਰ 15 ਦਿਨ ਉਹਨੂੰ ਕੋਲ ਰੱਖ, ਉਨੀ ਦੇਰ ਚ ਮੈਂ ਗੱਲ ਕਰਕੇ ਤੇ ਫਿਰ 4 ਬੰਦੇ ਬੁਲਾ ਕੇ ਤੋਰ ਦੇਣਾ। ਤੇ ਭਾਈ ਅਰਸ਼ ਵਾਲਾ ਤੇ ਲਾਜ਼ਮੀ ਕਰਨਾ ਉਸਤਾਦ ਜੀ, ਵਿਚਾਰਾ ਬੜਾ ਪਰੇਸ਼ਾਨ ਹੈ। 24 ਘੰਟੇ ਹੋ ਗਏ। ਮੈਂ ਕਿਹਾ ਯਾਰ ਬਾਕੀ ਸਹੀ ਕੋਈ ਆਪਣੇ ਹਿੱਸੇ ਦਾ ਬੰਦਾ ਵੀ ਕਹਿੰਦੇ ਭੇਜ ਸਕਦੇ, ਉਹ ਤਾਂ ਕੋਈ ਤਲਕ ਹੈ। ਸੱਲੂ ਨੂੰ ਸਲਮਾਨ ਆਪਣਾ ਨਹੀਂ ਮੁੰਡਾ ਜਿਹੜਾ ਸਲਮਾਨ, ਉਹਦਾ ਸਾਜੀ ਤਲਕ ਹੈ ਵਾ ਸੌਦੀਆ ਦਾ ਜਿਹੜਾ ਨਹੀਂ ਸਲਮਾਨ, ਮੁਹੰਮਦ ਬਿਨ ਸਲਮਾਨ ਦੇ ਨਾਲ। ਆਹੋ ਉਹਦੇ ਨਾਲ ਵਾਵਾ ਯਾਰ ਮੈਂ ਕਰ ਲੈਣਾ ਵਾ, ਮੈਂ ਕਰ ਦਿੰਦਾ ਪ੍ਰੋਗਰਾਮ ਮੁੱਕ। ਚਲੋ ਜੀ ਭਾਈ। ਨਹੀਂ ਤੇ ਉਹ ਮੈਂ ਜਦੋਂ ਤੁਹਾਨੂੰ ਨਜ਼ਰ ਆ ਗਿਆ ਤੇ ਗੱਲ ਕਰਨਾ ਤੁਸੀਂ, ਮੈਂ ਕਰ ਦਿੰਦਾ। ਚਲੋ ਜੀ ਨਾਜ਼ਰੀਨ, ਓਕੇ ਜੀ ਨਾਜ਼ਰੀਨ, ਅੱਲਾ ਖੈਰ ਕਰੇ, ਆਪਣਾ ਬਹੁਤ ਖਿਆਲ ਰੱਖੋ। ਤੇ ਤਲਾਕ ਤੇ ਕਲਾਕ, ਤਲਾਕ ਔਰ ਕਲਾਕ, ਕਲਾਕ ਦੋ ਚੂਜ਼ੇ ਥੇ। ਓਕੇ ਨਾਜ਼ਰੀਨ, ਅੱਲਾ ਹਾਫਿਜ਼। ਮੈਂ ਕਿਹਾ ਕੋਈ ਮੈਸੇਜ ਦੇਣਗੇ।